ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 28 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਕੂੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਡੈਟ ਨੂੰ ਕੰਸੋਲੀਡੇਟ ਕਰਨਾ ਆ, ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਰਿਐਲਟਰ ਕਮਲਜੀਤ ਕੌਰ, ਇੰਡੀਆਨਾ 'ਚ ਘਰ ਖਰੀਦਣਾ ਹੈ, ਵੇਚਣਾ ਆ, ਕਸਟਮ ਘਰ ਬਣਵਾਉਣਾ ਆ, ਇਨਵੈਸਟਮੈਂਟ ਪ੍ਰਾਪਰਟੀਜ਼ ਬਾਏ ਕਰਨੀਆਂ ਆ ਤਾਂ ਕਾਲ ਕਰੋ 3179099295। ਤੇ ਰਸਟਿਕਾ ਕੇਕ ਐਂਡ ਬੇਕਰੀ ਕਲੋਵਿਸ, ਹਰ ਤਰ੍ਹਾਂ ਦੇ ਮੌਕੇ ਦੇ ਲਈ ਇਹਨਾਂ ਦੇ ਕੋਲੋਂ ਕੇਕਸ ਉਪਲਬਧ ਨੇ। ਵਿਆਹ ਦੇ ਲਈ, ਬਰਥਡੇਜ਼ ਦੇ ਲਈ, ਐਨੀਵਰਸਰੀਜ਼ ਦੇ ਲਈ ਕੇਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਐਗਲੈਸ ਕੇਕ ਵੀ ਮਿਲਦੇ ਨੇ। ਕਾਲ 5599407272। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਜੀ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਜਦੋਂ ਤੋਂ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਚਾਰਜ ਲਏ ਆ, ਇਮੀਗ੍ਰੇਸ਼ਨ ਨਾਲ ਰਿਲੇਟਡ ਖਬਰਾਂ ਬਹੁਤ ਜ਼ਿਆਦਾ ਹੁੰਦੀਆਂ, ਉਹ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਉਸ ਤੋਂ ਪਹਿਲਾਂ ਹੋਰ ਕੁਝ ਇੰਪੋਰਟੈਂਟ ਖਬਰਾਂ ਕੀ ਕੁਝ ਵਾਪਰ ਰਿਹਾ ਹੈਗਾ। ਵਾਈਟ ਹਾਊਸ ਨੇ ਅਨਾਉਂਸ ਕੀਤਾ ਹੈ ਅੱਜ ਵੀ ਜਿੰਨੀਆਂ ਵੀ ਫੈਡਰਲ ਗ੍ਰਾਂਟਸ ਹੈਗੀਆਂ ਆ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਆ ਬੰਦ ਕੀਤਾ ਜਾਂਦਾ ਹੈਗਾ। ਫੈਡਰਲ ਗ੍ਰਾਂਟਸ ਤੇ ਲੋਨਸ ਟ੍ਰਿਲੀਅਨਸ ਆਫ ਡਾਲਰ ਹੋਲਡ ਦੇ ਉੱਤੇ ਆ। ਆਫਿਸ ਆਫ ਮੈਨੇਜਮੈਂਟ ਤੇ ਬਜਟ ਦਾ ਜੋ ਮੈਮੋ ਆ, ਉਹਨਾਂ ਨੇ ਕੱਲ ਸ਼ਾਮੀ ਜੋ ਵੱਖ-ਵੱਖ ਡਿਪਾਰਟਮੈਂਟਸ ਆ ਫੈਡਰਲ ਦੀਆਂ ਉਹਨਾਂ ਨੂੰ ਭੇਜਿਆ ਹੈਗਾ। 2 ਪੇਜ ਦਾ ਜਿਹੜਾ ਡਾਕੂਮੈਂਟ ਆ, ਮੈਥਿਊ ਜੇ ਵਾਈਥ ਜੋ ਐਕਟਿੰਗ ਡਾਇਰੈਕਟਰ ਹੈਗੇ ਵਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਤੇ ਬਜਟ ਦੇ, ਉਹਨਾਂ ਨੇ ਫੈਡਰਲ ਏਜੰਸੀਜ਼ ਨੂੰ ਇੰਸਟਰਕਟ ਕੀਤਾ ਹੈ ਵੀ ਟੈਂਪਰੇਰਲੀ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਰਿਲੇਟਡ ਟੂ ਹੈਗੀਆਂ ਡਿਸਬਰਸਮੈਂਟ ਆਫ ਆਲ ਫੈਡਰਲ ਫਾਈਨੈਂਸ਼ੀਅਲ ਅਸਿਸਟੈਂਸ, ਜਿਹੜੀ ਫੈਡਰਲ ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਜਾਂਦੀ ਆ ਉਸ ਨੂੰ ਪੌਜ਼ ਕੀਤਾ ਜਾਂਦਾ ਆ, ਉਹਨੂੰ ਟੈਂਪਰੇਰੀ ਰੋਕਿਆ ਜਾਂਦਾ ਹੈਗਾ। ਤੇ ਵਾਸ਼ਿੰਗਟਨ ਪੋਸਟ ਨੇ ਵੀ ਉਹ ਕਾਪੀ ਲਈ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇੱਕ ਕੰਪਰੀਹੈਂਸਿਵ ਐਨਾਲਿਸਿਸ ਕੀਤਾ ਜਾਊਗਾ ਗ੍ਰਾਂਟ ਤੇ ਲੋਨ ਪ੍ਰੋਗਰਾਮ ਨੂੰ ਲੈ ਕੇ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤੇ ਹੈਗੇ ਆ, ਖਾਸ ਕਰਕੇ ਜੋ ਡਾਇਵਰਸਿਟੀ, ਇਕੁਇਟੀ ਤੇ ਇਨਕਲੂਜਨ ਇਨੀਸ਼ੀਏਟਿਵ ਨੂੰ ਬੈਨ ਕੀਤਾ ਆ ਤੇ ਕਲੀਨ એનર્ਜੀ ਸਪੈਂਡਿੰਗ ਵੀ ਉਹ ਉਹਨਾਂ ਦੇ ਨਾਲ ਮੇਲ ਖਾਂਦੇ ਆ ਕਿ ਨਹੀਂ। ਸੋ ਅੱਜ ਤੋਂ ਹੀ ਇਹ ਅਫੈਕਟ ਹੋ ਗਿਆ। ਸਟੇਟਸ ਜੋ ਹੈਗੀਆਂ ਆ ਉਹਨਾਂ ਨੂੰ ਕਿਹਾ ਗਿਆ ਆ ਵੀ ਜਿਹੜੀ ਸੋਸ਼ਲ ਸਿਕਿਉਰਿਟੀ ਤੇ ਮੈਡੀਕੇਅਰ ਰੈਸੀਪੀਐਂਟਸ ਹੈਗੇ ਆ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਇਹ ਅਸਰ ਨਹੀਂ ਹੋਊਗਾ। ਤੇ ਫੈਡਰਲ ਫਾਈਨੈਂਸ਼ੀਅਲ ਅਸਿਸਟੈਂਸ ਜੋ ਡਾਇਰੈਕਟਲੀ ਇੰਡੀਵਿਜੂਅਲ ਨੂੰ ਦਿੱਤੀ ਜਾਂਦੀ ਆ ਉਹਦੇ ਉੱਤੇ ਵੀ ਇਹਦਾ ਜਿਹੜਾ ਅਸਰ ਕੋਈ ਨਹੀਂ ਹੋਊਗਾ। ਪਰ ਇਹ ਗੱਲ ਬਿਲਕੁਲ ਜ਼ਰੂਰ ਹੈਗੀ ਆ, ਐਸੋਸੀਏਟਡ ਪ੍ਰੈਸ ਰਿਪੋਰਟ ਕਰ ਰਹੀ ਆ ਕਿ ਲੀਗਲ ਬੈਟਲ ਇਸ ਜੋ ਫੰਡਿੰਗ ਫਰੀਜ਼ ਕੀਤੀ ਗਈ ਹੈਗੀ ਆ ਉਹਦੇ ਸੰਬੰਧ ਦੇ ਵਿੱਚ ਜ਼ਰੂਰ ਹੋਵੇਗੀ। ਜੀ ਬਿਲਕੁਲ, ਇਹ ਹੁਣ ਵੱਡਾ ਮਸਲਾ ਇਸ ਗੱਲੋਂ ਵੀ ਨਾਲ ਬਣ ਜਾਣਾ ਵੀ ਬਹੁਤ ਸਾਰੀਆਂ ਜਿਹੜੀਆਂ ਫੈਡਰਲ ਗ੍ਰਾਂਟਸ ਜਾਂ ਫੈਡਰਲ ਫੰਡਿੰਗ ਆ, ਇਹ ਕਾਂਗਰਸ ਨੇ ਅਪਰੂਵ ਕੀਤੀਆਂ ਆ, ਯਾਨੀ ਕਿ ਸਦਨ ਦੇ ਵਿੱਚ ਪਾਸ ਹੋ ਕੇ ਫੰਡਿੰਗ ਇਹਨਾਂ ਚੀਜ਼ਾਂ ਦੇ ਲਈ ਓਕੇ ਕੀਤੀ ਗਈ ਆ।
ਪ੍ਰੈਜ਼ੀਡੈਂਟ ਆ ਕੇ, ਜਿੱਦਾਂ ਤੁਸੀਂ ਕਿਹਾ ਵੀ ਲੀਗਲ ਬੈਟਲ ਹੁਣ ਇਹੀ ਹੋਣੀ ਆ ਵੀ ਕੀ ਪ੍ਰੈਜ਼ੀਡੈਂਟ ਦੇ ਕੋਲ ਅਧਿਕਾਰ ਹੈਗਾ ਆ ਵੀ ਕਾਂਗਰਸ ਦੀਆਂ ਅਪਰੂਵ ਕੀਤੀਆਂ ਫੰਡਿੰਗਸ ਆ ਉਸ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਰੋਕਿਆ ਜਾ ਸਕਦਾ ਆ। ਜਿਹੜਾ ਚੱਕ ਸ਼ੂਮਰ ਆ ਉਹਨਾਂ ਨੇ ਅੱਜ ਇਹੀ ਜਿਹੜਾ ਉਹ ਬਿਆਨ ਦਿੱਤਾ, ਕਹਿੰਦੇ ਵੀ ਇਹਦੇ ਨਾਲ ਹਰ ਇੱਕ ਅਮਰੀਕਨ ਫੈਮਿਲੀ, ਸਮਾਲ ਬਿਜ਼ਨਸ, ਬਹੁਤ ਸਾਰੇ ਜਿਹੜੇ ਪ੍ਰੋਗਰਾਮ ਜਿਹੜੇ ਚੱਲ ਰਹੇ ਆ ਜਿਹਦੇ ਵਿੱਚ ਲੋਕਾਂ ਦੀ ਮਦਦ ਹੁੰਦੀ ਆ, ਉਹ ਠੱਪ ਜਿਹੜੇ ਉਹ ਹੋ ਜਾਣਗੇ। ਕਹਿੰਦੇ ਬਿਲੀਅਨਸ ਤੋਂ ਲੈ ਕੇ ਟ੍ਰਿਲੀਅਨਸ ਆਫ ਡਾਲਰ ਦੀ ਜਿਹੜੀ ਰਾਸ਼ੀ ਆ, ਜਿਹੜੀ ਕਿ ਫੈਡਰਲੀ ਅਪਰੂਵਡ ਸੀਗੀ, ਉਸ ਦੇ ਉੱਤੇ ਜਿਹੜੀ ਰੋਕ ਲੱਗ ਸਕਦੀ ਆ। ਉਹ ਰੋਕ ਜਿਹੜੀ ਇਨਫੈਕਟ ਇਹਨਾਂ ਨੇ ਲਾ ਦਿੱਤੀ ਹੈਗੀ ਆ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ। ਕਹਿੰਦੇ ਵੀ ਡੈਮੋਕ੍ਰੇਟ ਕੰਗਰੈਸ਼ਨਲ ਬਜਟ ਦੇ ਅਪਰੋਪਰੀਏਸ਼ਨ ਲਾਅ ਮੇਕਰਸ ਆ, ਉਹਨਾਂ ਨੇ ਕਹਿੰਦੇ ਵੀ ਚਿੱਠੀ ਲਿਖੀ ਆ OMB ਨੂੰ, ਆਫਿਸ ਆਫ ਮੈਨੇਜਮੈਂਟ ਐਂਡ ਬਜਟ ਵਾਲਿਆਂ ਨੂੰ, ਵੀ ਆਪਣੇ ਇਸ ਫੈਸਲੇ ਨੂੰ ਤੁਸੀਂ ਵਾਪਸ ਲੈ ਲਓ, ਰਿਵਰਸ ਜਿਹੜਾ ਆ ਉਹ ਤੁਸੀਂ ਕਰ ਦਿਓ। ਕਹਿੰਦੇ ਵੀ ਅਨਪ੍ਰੈਸੀਡੈਂਟਡ ਆ ਤੇ ਇਹਦੇ ਜਿਹੜੇ ਅਸਰ ਬਹੁਤ ਹੀ ਮਾੜੇ ਜਿਹੜੇ ਸਿੱਟੇ ਆ ਇਸ ਦੇ ਵਿੱਚ ਨਿਕਲਣ ਵਾਲੇ ਹੈਗੇ ਆ। ਏਜੰਸੀਜ਼ ਦੇ ਕੋਲ 10 ਫਰਵਰੀ ਤੱਕ ਦਾ ਵਕਤ ਹੋਵੇਗਾ ਵੀ ਆਪਣੇ ਜਿੰਨੇ ਵੀ ਪ੍ਰੋਗਰਾਮਸ ਆ ਉਹਨਾਂ ਦੀ ਡੀਟੇਲਡ ਇਨਫੋਰਮੇਸ਼ਨ ਆ ਉਹ ਇਸ ਦੇ ਵਿੱਚ ਕੱਲੀ ਜਿਹੜੀ ਹੋ ਜਾਵੇ। ਸੋ ਇਹ ਜਿਹੜੇ ਮੈਮੋ ਆ ਉਹ ਸਟੇਟ ਜਿਹੜਾ ਉਹ ਕਰਦਾ ਆ। ਸਸਪੈਂਸ਼ਨ ਕਹਿੰਦਾ ਵੀ ਐਡਮਿਨਿਸਟ੍ਰੇਸ਼ਨ ਨੂੰ ਵੀ ਮੌਕਾ ਦਊਗਾ ਰਿਵਿਊ ਕਰਨ ਦਾ ਬਹੁਤ ਸਾਰੇ ਏਜੰਸੀਜ਼ ਦੇ ਪ੍ਰੋਗਰਾਮਸ ਨੂੰ, ਵੀ ਇਹ ਇਸ ਚੀਜ਼ ਦੇ ਲਈ ਵਰਤੇ ਜਾਣੇ ਚਾਹੀਦੇ ਆ ਜਾਂ ਇਸ ਦੀ ਵਰਤੋਂ ਕਿਸੇ ਹੋਰ ਪ੍ਰੋਜੈਕਟਸ ਦੇ ਵਿੱਚ ਕੀਤੀ ਜਾ ਸਕਦੀ ਆ, ਖਾਸ ਕਰਕੇ ਜਿਹੜੇ ਕਾਨੂੰਨ ਦੇ ਹਿਸਾਬ ਦੇ ਨਾਲ ਤੇ ਟਰੰਪ ਹੋਣਾ ਦੀਆਂ ਜਿਹੜੀਆਂ ਪ੍ਰਾਇਓਰਿਟੀਜ਼ ਆ ਉਹਦੇ ਨਾਲ ਮੇਚ ਖਾਂਦੀਆਂ ਹੋਣ। ਏਜੰਸੀਜ਼ ਕਹਿੰਦੇ ਵੀ ਉਹ ਆਇਡੈਂਟੀਫਾਈ ਕਰਨ ਲੀਗਲੀ ਮੈਂਡੇਟਡ ਐਕਸ਼ਨਸ, ਵੀ ਕਿਹੜੇ ਲਏ ਜਾ ਸਕਦੇ ਆ, ਕਿਹੜੀਆਂ ਡੈਡਲਾਈਨਸ ਨੇ, ਤੇ ਅਸਿਸਟੈਂਸ ਪ੍ਰੋਗਰਾਮਸ ਜਿਹੜੇ ਐਨਾਲਿਸਿਸ ਆ ਉਸ ਨੂੰ ਕੰਪਲੀਟ ਕਰਦੇ ਹੋਏ। ਸੋ ਨਾਲ ਹੀ ਜਿਹੜੇ ਫੈਡਰਲ ਏਜੰਸੀਜ਼ ਨੂੰ ਹਦਾਇਤਾਂ ਦਿੱਤੀਆਂ ਗਈਆਂ ਆ ਵੀ ਕੋਈ ਵੀ ਐਕਟੀਵਿਟੀਜ਼ ਇਸ ਦੇ ਨਾਲ ਜਿਹੜੀਆਂ ਸੰਬੰਧਿਤ ਆ ਉਹਨਾਂ ਨੂੰ ਤੁਰੰਤ ਜਿਹੜਾ ਉਹ ਰੋਕ ਦਿੱਤਾ ਜਾਵੇ, ਤੇ ਓਪਨ ਜਿਹੜੇ ਨੋਟਿਸਿਸ ਆ ਫੰਡਿੰਗ ਓਪਰਚੁਨਿਟੀਜ਼ ਦੇ ਲੱਗੇ ਹੋਏ ਉਹਨਾਂ ਨੂੰ ਵੀ ਹਾਲ ਦੀ ਘੜੀ ਜਿਹੜਾ ਉਹ ਰੋਕ ਦਿੱਤਾ ਜਾਵੇ। ਸੋ ਇਹ ਮੈਮੋਰੰਡਮ ਫੈਡਰਲ ਏਜੰਸੀਜ਼ ਦੇ ਉੱਤੇ ਜਿਹੜਾ ਉਹਨਾਂ ਨੂੰ ਕਹਿ ਰਿਹਾ ਆ ਵੀ ਹੁਣ ਤੁਸੀਂ ਦੇਖੋ ਵੀ ਜਿਹੜੀ ਵੀ ਤੁਹਾਡੇ ਕੋਲ ਫੰਡਿੰਗ ਆ ਕਿੱਥੇ ਜਿਹੜੀ ਤੁਸੀਂ ਵਰਤਣੀ ਆ, ਕਿੱਦਾਂ ਜਿਹੜੀ ਉਹ ਵਰਤਣੀ ਆ, ਉਹ ਟਰੰਪ ਹੁਣਾਂ ਦੀਆਂ ਪ੍ਰਾਇਓਰਿਟੀਜ਼ ਦੇ ਨਾਲ ਉਹ ਮੈਚ ਖਾਣੀਆਂ ਚਾਹੀਦੀਆਂ, ਵੀ ਜਿੱਦਾਂ ਉਹ ਚਾਹੁੰਦੇ ਆ ਪ੍ਰਾਇਓਰਿਟੀ ਉਹਨਾਂ ਦੀ ਜੋ ਹੈਗੀ ਆ ਉਸ ਹਿਸਾਬ ਦੇ ਨਾਲ ਜਿਹੜੀ ਉਹ ਚੱਲੇ। ਸੋ ਇਹ ਜਿਹੜੀ ਚੀਜ਼ ਇਸ ਟਾਈਮ ਚੱਲ ਰਹੀ ਆ। ਸੋ ਅੱਜ ਤੋਂ ਇਹ ਕਹਿੰਦੇ ਵੀ ਇਫੈਕਟ ਦੇ ਵਿੱਚ ਹੋ ਜਾਵੇਗੀ। ਸੋਸ਼ਲ ਸਿਕਿਉਰਿਟੀ, ਮੈਡੀਕੇਅਰ ਤੇ ਡਾਇਰੈਕਟ ਇੰਡੀਵਿਜੂਅਲ ਅਸਿਸਟੈਂਸ, ਇਹਨਾਂ ਨੂੰ ਜਿੱਦਾਂ ਜੋਜੀ ਨੇ ਦੱਸਿਆ ਵੀ ਬਾਹਰ ਰੱਖਿਆ ਗਿਆ ਆ। ਇਹ ਹੁਣ ਬੈਲੈਂਸ ਆਫ ਪਾਵਰ ਦੀ ਜਿਹੜੀ ਖੇਡ ਆ ਇਹ ਬਣ ਜਾਊਗੀ। ਇਹ ਜਿਹੜੀ ਲੜਾਈ ਆ ਇਹ ਹੋਊਗੀ ਵੀ ਪ੍ਰੈਜ਼ੀਡੈਂਟ ਦੀ ਐਗਜ਼ੈਕਟਿਵ ਪਾਵਰ ਜ਼ਿਆਦਾ ਆ ਕਿ ਕਾਂਗਰਸ ਦੀ ਜਿਹੜੀ ਪਾਵਰ ਆ ਉਹ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੀ ਉਹ ਜ਼ਿਆਦਾ ਹੋਊਗੀ। ਡੈਮੋਕ੍ਰੇਟਸ ਇਸ ਟਾਈਮ ਰੋ ਰਹੇ ਨੇ, ਕਹਿ ਸਕਦੇ ਆ ਵੀ ਉਹ ਗੁਹਾਰ ਲਾ ਰਹੇ ਆ ਵੀ ਭਾਈ ਇਸ ਤਰੀਕੇ ਦੇ ਨਾਲ ਤੁਸੀਂ ਨਹੀਂ ਕਰ ਸਕਦੇ। ਕਹਿੰਦੇ ਵੀ ਕਾਂਗਰਸ ਦੇ ਕੋਲ ਹੀ ਪਰਸ ਦੀ ਪਾਵਰ ਆ, ਵਾਲਟ ਦੀ ਪਾਵਰ ਆ, ਰਾਸ਼ੀ ਕਿੱਥੇ ਖਰਚਣੀ, ਕਿਵੇਂ ਖਰਚਣੀ ਆ, ਤੇ ਜੇ ਉਹਨਾਂ ਨੇ ਪ੍ਰੂਵ ਕੀਤੀ ਆ ਤਾਂ ਉਹਨਾਂ ਨੂੰ ਵਰਤੀ ਜਿਹੜੀ ਉਹ ਜਾਣੀ ਚਾਹੀਦੀ ਆ। ਸੋ ਕਹਿੰਦੇ ਵੀ ਹੁਣ ਆਉਂਦੇ ਜਿੱਦਾਂ ਸਮੇਂ ਦੇ ਵਿੱਚ ਇਹ ਵੀ ਜਿਹੜੀ ਫਾਈਟ ਆ ਨਵੀਂ ਖੁੱਲ ਕੇ ਜਿਹੜੀ ਉਹ ਹੋਣ ਜਾ ਰਹੀ ਹੈਗੀ ਆ। ਜਿਹੜੀ ਫੰਡਿੰਗ ਫ੍ਰੀਜ਼ ਕੀਤੀ ਗਈ ਆ ਇਹ ਟ੍ਰਿਲੀਅਨਸ ਆਫ ਡਾਲਰ ਦੀ ਹੋਊਗੀ। ਹਾਲਾਂਕਿ ਇਹ ਟੈਂਪਰੇਰੀਲੀ ਹੈਗੀ ਆ। ਇਹਦੇ ਨਾਲ ਹੈਲਥ ਕੇਅਰ, ਰਿਸਰਚ, ਐਜੂਕੇਸ਼ਨ ਪ੍ਰੋਗਰਾਮ ਤੇ ਹੋਰ ਬਹੁਤ ਸਾਰੇ ਜਿਹੜੇ ਇਨੀਸ਼ੀਏਟਿਵਸ ਹੈਗੇ ਆ ਉਹਨਾਂ ਦੇ ਉੱਤੇ ਅਸਰ ਪਊਗਾ। ਉਹ ਗ੍ਰਾਂਟਸ ਜਿਹੜੀਆਂ ਹਜੇ ਯੂਜ਼ ਨਹੀਂ ਕੀਤੀਆਂ ਗਈਆਂ ਜਾਂ ਜਿਨ੍ਹਾਂ ਦੇ ਪੈਸੇ ਬਚੇ ਹੈਗੇ ਆ ਉਹਨਾਂ ਨੂੰ ਵੀ ਹਾਲਟ ਕਰ ਦਿੱਤਾ ਗਿਆ ਆ। ਕੋਰਟ ਦੇ ਵਿੱਚ ਜਿਹੜੀ ਬੈਟਲ ਆ ਉਹ ਬਿਲਕੁਲ ਜਾਊਗੀ। ਡੈਮੋਕ੍ਰੈਟਿਕ ਨਿਊਯਾਰਕ ਦੇ ਅਟਾਰਨੀ ਜਨਰਲ ਲਟੀਸ਼ੀਆ ਜੇਮਸ ਉਹਨਾਂ ਨੇ ਇਹ ਕਿਹਾ ਕਿ ਮੈਨਹਟਨ ਦੀ ਫੈਡਰਲ ਕੋਰਟ ਦੇ ਵਿੱਚ ਉਹ ਜਾ ਰਹੇ ਆ ਰਿਪਬਲਿਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਇਸ ਮੂਵ ਦੇ ਅਗੇਂਸਟ। ਕਹਿੰਦੇ ਵੀ ਮੇਰਾ ਆਫਿਸ ਇੱਕ ਇਮੀਨੈਂਟ ਲੀਗਲ ਐਕਸ਼ਨ ਲਊਗਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਨਕਨਸਟੀਟਿਊਸ਼ਨਲ ਪੌਜ਼ ਔਨ ਫੈਡਰਲ ਫੰਡਿੰਗ ਦੇ ਉੱਤੇ। ਇਹ ਜੋ ਪੌਜ਼ ਹੈਗਾ, ਜਿਹੜੀ ਫੰਡਿੰਗ ਰੁਕੀ ਗਈ ਆ 5 ਵਜੇ ਇਹ ਅੱਜ ਤੋਂ ਸ਼ੁਰੂ ਹੋ ਜਾਣੀ ਆ ਈਸਟਰਨ ਸਟੈਂਡਰਡ ਟਾਈਮ ਤੋਂ। ਤੇ ਕੱਲ ਹੀ ਜਿਹੜੀਆਂ ਏਜੰਸੀਜ਼ ਆ ਉਹਨਾਂ ਨੂੰ ਇਨਫੋਰਮ ਕੀਤਾ ਗਿਆ ਸੀ। ਜੋ ਮੈਥਿਊ ਵਾਈਟ ਹੈਗੇ ਆ ਐਕਟਿੰਗ ਡਾਇਰੈਕਟਰ ਆਫਿਸ ਆਫ ਮੈਨੇਜਮੈਂਟ ਤੇ ਬਜਟ ਦੇ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜੀਆਂ ਫੰਡਿੰਗ ਦਿੱਤੀਆਂ ਜਾ ਰਹੀਆਂ ਸੀ ਇਹਦੇ ਨਾਲ ਮਾਰਕਸਿਸਟ
ਇਕੁਇਟੀ ਨੂੰ ਐਡਵਾਂਸ ਦਿੱਤਾ ਜਾਂਦਾ ਸੀ, ਟਰਾਂਸਜੈਂਡਰਿਜ਼ਮ ਨੂੰ, ਗ੍ਰੀਨ ਨਿਊ ਡੀਲ, ਸੋਸ਼ਲ ਇੰਜੀਨੀਅਰਿੰਗ ਪਾਲਿਸੀਜ਼, ਇਹ ਕਹਿੰਦੇ ਵੀ ਸਾਰਾ ਵੇਸਟ ਆਫ ਟੈਕਸ ਪੇਅਰ ਦਾ ਡਾਲਰ ਸੀ ਤੇ ਇਹ ਡੇ ਟੂ ਡੇ ਜਿਹੜਾ ਲਾਈਵ ਆ ਲੋਕਾਂ ਦਾ, ਉਹਦੇ ਉੱਤੇ ਕੋਈ ਅਸਰ ਨਹੀਂ ਕਰਦਾ ਸੀ। ਸੋ ਇਸ ਕਰਕੇ ਅਸੀਂ ਬੰਦ ਕਰਨ ਜਾ ਰਹੇ ਹਾਂ। ਜੀ ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਇਸ ਟਾਈਮ ਚੱਲ ਰਹੀਆਂ ਆ। ਉਧਰ ਥੋੜੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਟੈਰਿਫ ਆ ਉਹ ਹੋਣ ਜਾ ਰਹੇ ਹੈਗੇ ਆ, ਲੱਗਣ ਜਿਹੜੇ ਜਾ ਰਹੇ ਆ, ਜਿਸ ਕਰਕੇ ਅਮਰੀਕੀ ਲੋਕਾਂ ਦੇ ਉੱਤੇ, ਉਹਨਾਂ ਦੀ ਜੇਬ ਦੇ ਉੱਤੇ ਭਾਰ ਜਿਹੜਾ ਉਹ ਵਧੇਗਾ। ਉਧਰ ਟਰੰਪ ਹੋਣਾ ਦੇ ਨਾਲ ਹੀ ਇਹ ਵੀ ਜਿਹੜੇ ਆ ਉਹ ਧਮਕੀ ਦੇ ਦਿੱਤੀ ਆ ਵੀ US ਕਾਪਰ ਤੇ ਐਲੂਮੀਨੀਅਮ ਦੇ ਇੰਪੋਰਟ ਉਹਨਾਂ ਉੱਤੇ ਵੀ ਉਹ ਟੈਰਿਫ ਲਾ ਸਕਦੇ ਨੇ, ਜਿਹਦੇ ਨਾਲ ਕਹਿੰਦੇ ਵੀ ਅਮਰੀਕਨ ਕੰਜ਼ਿਊਮਰਸ ਨੂੰ ਉਹਨਾਂ ਚੀਜ਼ਾਂ ਦੇ ਵਿੱਚ ਵੀ ਮਹਿੰਗੀਆਂ ਚੀਜ਼ਾਂ ਜਿਹੜੀਆਂ ਉਹ ਖਰੀਦਣੀਆਂ ਪੈਣਗੀਆਂ। ਇਹ ਜਿਹੜੇ ਟੈਰਿਫਸ ਪ੍ਰਪੋਜ਼ ਕੀਤੇ ਗਏ ਆ, ਇਹ ਟਰੰਪ ਹੋਣਾ ਦੀ ਜਿਹੜੀ ਸਟ੍ਰੈਟਜੀ ਆ ਡੋਮੈਸਟਿਕ ਪ੍ਰੋਡਕਸ਼ਨ ਨੂੰ ਐਨਕਰੇਜ ਕਰਨ ਦੇ ਲਈ ਆ, ਜੋ ਕਿ ਮਿਲਟਰੀ ਹਾਰਡਵੇਅਰ ਦੇ ਲਈ ਵਰਤੀ ਜਾ ਸਕਦੀ ਆ। US ਇਸ ਟਾਈਮ ਕਾਪਰ ਤੇ ਐਲੂਮੀਨੀਅਮ ਦੀ ਜਿਹੜੀ ਜ਼ਰੂਰਤ ਆ ਉਹ ਕੈਨੇਡਾ ਤੇ ਮੈਕਸੀਕੋ ਤੋਂ ਪੂਰੀ ਕਰਦਾ ਆ। 38% ਕਾਪਰ ਤੇ 82% ਐਲੂਮੀਨੀਅਮ ਇਹਨਾਂ ਦੋਨਾਂ ਮੁਲਕਾਂ ਤੋਂ ਆ ਰਿਹਾ ਆ। 25% ਟੈਰਿਫ ਜਦੋਂ ਹਰ ਇੱਕ ਚੀਜ਼ ਦੇ ਉੱਤੇ ਲੱਗਣੇ ਆ ਤਾਂ ਤੁਸੀਂ ਜਿਹੜੀ ਵੀ ਚੀਜ਼ ਬਾਏ ਕਰੋਗੇ ਤਾਂ ਓਬਵੀਅਸਲੀ ਉਹ ਹੁਣ ਤੁਹਾਨੂੰ ਮਹਿੰਗੀ ਜਿਹੜੀ ਉਹ ਦੇਖਣ ਨੂੰ ਮਿਲੂਗੀ। ਟਰੰਪ ਹੁਣਾਂ ਦਾ ਜਿਹੜਾ ਏਜੰਡਾ ਸੀ ਮੇਕ ਅਮਰੀਕਾ ਅਫੋਰਡੇਬਲ ਅਗੇਨ, ਟੈਰਿਫਸ ਲੱਗਣ ਤੋਂ ਬਾਅਦ ਦੇ ਵਿੱਚ ਉਹ ਕਿੰਨਾ ਕੁ ਕਾਮਯਾਬ ਹੋ ਸਕੂਗਾ ਉਹਦੇ ਲਈ ਅਜੇ ਜਿਹੜਾ ਲੱਗਦਾ ਵੀ ਦੇਖਣਾ ਪਊਗਾ, ਪਰ ਹਾਲ ਦੀ ਘੜੀ ਕੋਈ ਇਦਾਂ ਦੀ ਚੀਜ਼ ਲੱਗ ਨਹੀਂ ਰਹੀ ਹੈਗੀ। ਉਧਰ ਗੂਗਲ ਵਾਲਿਆਂ ਨੇ ਹਰਜੋਤ ਸਿੰਘ ਜੀ ਜਿਹੜਾ ਗਲਫ ਆਫ ਮੈਕਸੀਕੋ ਦਾ ਨਾਮ ਚੇਂਜ ਕੀਤਾ ਸੀ, ਉਹ ਕਹਿੰਦੇ ਵੀ ਜਿਹੜੇ US ਦੇ ਯੂਜ਼ਰਸ ਆ ਉਹਨਾਂ ਨੂੰ ਹੁਣ ਗਲਫ ਆਫ ਮੈਕਸੀਕੋ ਨਹੀਂ, ਗਲਫ ਆਫ ਅਮਰੀਕਾ ਮੈਪ ਦੇ ਵਿੱਚ ਜਿਹੜਾ ਉਹ ਦਿਖੂਗਾ। ਤੇ ਜਿਹੜੀ ਮਾਊਂਟ ਦਨਾਲੀ ਸੀ ਉਸ ਦਾ ਨਾਮ ਵੀ ਜਿਹੜਾ ਮਾਊਂਟ ਮੈਕਿਨਲੀ ਜਿਹੜਾ ਆ ਉਹਨਾਂ ਨੇ ਜਿਹੜਾ ਉਹ ਕਰ ਦੇਣਾ, ਉਹਦਾ ਵੀ ਨਾਮ ਜਿਹੜਾ ਉਹ ਚੇਂਜ ਆ ਉਹ ਉਸ ਦੇ ਵਿੱਚ ਦੇਖਣ ਨੂੰ ਜਿਹੜਾ ਮਿਲੂਗਾ। ਸੋ ਕਹਿੰਦੇ ਵੀ ਅਪਡੇਟ ਉਦੋਂ ਹੋਣੀ ਆ ਜਦੋਂ ਇੱਕ ਵਾਰੀ ਜਿਓਗ੍ਰਾਫਿਕ ਨੇਮ ਇਨਫੋਰਮੇਸ਼ਨ ਸਿਸਟਮ ਦੇ ਵਿੱਚ ਜਿਹੜਾ ਇੱਕ ਗਵਰਨਮੈਂਟ ਡਾਟਾਬੇਸ ਆ ਉਹਦੇ ਵਿੱਚ ਲੋਕੇਸ਼ਨ ਡਾਟਾ ਚੇਂਜ ਹੋਊਗਾ ਤੇ ਗੂਗਲ ਆਟੋਮੈਟਿਕਲੀ ਉਹ ਸਾਰੇ ਨਾਮਾਂ ਨੂੰ ਆਪਣੇ ਮੈਪਸ ਦੇ ਵਿੱਚ ਅਪਡੇਟ ਕਰ ਦੇਵੇਗਾ। ਜੀ ਬਿਲਕੁਲ। ਸੋ ਗੂਗਲ ਵਾਲੇ ਟਰੰਪ ਉਹਨਾਂ ਨਾਲ ਵੀ ਤੇਜ਼ ਚੱਲ ਰਹੇ ਹੈਗੇ ਆ। ਅਗਲੀ ਖਬਰ, ਜਿਹੜੇ ਐਟੋਮਿਕ ਸਾਇੰਟਿਸਟਸ ਆ ਉਹਨਾਂ ਨੇ ਡੂਮਸਡੇ ਕਲੌਕ ਨੂੰ ਜਿਹੜਾ ਐਡਜਸਟ ਕੀਤਾ ਆ ਕਲੋਜ਼ਰ ਦੈਨ ਐਵਰ ਟੂ ਮਿਡਨਾਈਟ। ਕਹਿੰਦੇ ਪਈ ਜੋ ਕੁਝ ਦੁਨੀਆ 'ਚ ਅੱਜ ਦੀ ਡੇਟ ਦੇ ਵਿੱਚ ਚੱਲ ਰਿਹਾ ਹੈਗਾ, ਖਾਸ ਕਰਕੇ ਯੂਕਰੇਨ ਤੇ ਰਸ਼ੀਆ ਦੀ ਜੋ ਜੰਗ ਚੱਲ ਰਹੀ ਆ ਉਹਦੇ ਵਿੱਚ ਨਿਊਕਲੀਅਰ ਯੂਜ਼ ਕਰਨ ਦੀ ਥ੍ਰੈਟ ਕਾਫੀ ਜਿਹੜੀ ਰੀਅਲ ਲੱਗਦੀ ਹੈਗੀ ਆ। ਇਸ ਤੋਂ ਬਿਨਾਂ ਮਿਲਟਰੀ ਐਪਲੀਕੇਸ਼ਨਸ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਕਲਾਈਮੇਟ ਚੇਂਜ, ਜਿਹੜੇ ਸਾਰੇ ਫੈਕਟਰਸ ਆ, ਇਹਦੇ ਨਾਲ ਗਲੋਬਲ ਕੈਟਾਸਟ੍ਰੋਫੀ ਦਾ ਬਹੁਤ ਜ਼ਿਆਦਾ ਖਤਰਾ ਹੈਗਾ ਆ। ਸੋ 89 ਸੈਕਿੰਡਸ ਟੂ ਦਾ ਮਿਡਨਾਈਟ ਉੱਥੇ ਜਿਹੜਾ ਇਹ ਡੂਮਸਡੇ ਦਾ ਜਿਹੜਾ ਕਲੌਕ ਆ ਉਹ ਸਵਿਚ ਕਰ ਦਿੱਤਾ ਗਿਆ ਹੈਗਾ। ਐਟੋਮਿਕ ਸਾਇੰਟਿਸਟ ਦੀ ਜਿਹੜੀ ਬੁਲੇਟਿਨ ਆ ਉਹਨਾਂ ਨੇ ਇਹ ਅੱਜ ਇਨਫੋਰਮੇਸ਼ਨ ਰਿਲੀਜ਼ ਕੀਤੀ ਹੈਗੀ ਆ। ਸ਼ਿਕਾਗੋ ਬੇਸਡ ਨਾਨ ਪ੍ਰੋਫਿਟ ਨੇ ਇਹ ਕਲੌਕ 1947 ਦੇ ਵਿੱਚ ਜਦੋਂ ਕੋਲਡ ਵਾਰ ਟੈਂਸ਼ਨਸ ਸ਼ੁਰੂ ਹੋਈਆਂ ਸੀਆਂ, ਉਹ ਤੋਂ ਬਾਅਦ ਫਿਰ ਵਰਲਡ ਵਾਰ 2 ਹੋਇਆ, ਉਦੋਂ ਇਹਨਾਂ ਨੇ ਇਹ ਕ੍ਰੀਏਟ ਕੀਤਾ ਸੀ ਹਿਊਮਨ ਮੈਨਕਾਈਂਡ ਨੂੰ ਕਿਸ ਤਰ੍ਹਾਂ ਵੀ ਦੁਨੀਆ ਜਿਹੜੀ ਆ ਉਹ ਤਬਾਹ ਹੋ ਸਕਦੀ ਹੈਗੀ ਆ। ਜੀ ਬਿਲਕੁਲ। ਸੋ 99 ਸੈਕਿੰਡ ਦੇ ਉੱਤੇ 89 ਸੈਕਿੰਡ ਦੇ ਉੱਤੇ ਜਿਹੜਾ ਇਹਨਾਂ ਨੇ ਉਹ ਕਰ ਦਿੱਤਾ ਆ। ਸੋ ਕਹਿੰਦੇ ਵੀ ਖਤਮ ਹੋਣ ਵਾਲਾ ਹੀ ਕੰਮ ਆ, ਇਹ ਵੀ ਚੱਕਵਾਂ ਜਿਹਾ ਜਿਹੜਾ ਉਹ ਕੰਮ ਜਿਹੜਾ ਉਹ ਕਰ ਦਿੰਦੇ ਆ। ਜੀ ਕੱਲਾ ਰਾਜਕਰਮੀਤ ਸਿੰਘ ਜੀ ਵੀ ਨਿਊਕਲੀਅਰ ਬੰਬਸ ਨੂੰ ਲੈ ਕੇ ਨਹੀਂ, ਕਲਾਈਮੇਟ ਚੇਂਜ ਨੂੰ ਲੈ ਕੇ ਵੀ ਜੇ ਕਹਿੰਦੇ ਵੀ ਦੇਖਿਆ ਜਾਵੇ ਪਿਛਲੇ 10 ਸਾਲਾਂ ਤੋਂ ਜਿਹੜਾ ਲਾਸਟ ਈਅਰ ਸੀ ਉਹ ਸਭ ਤੋਂ ਜ਼ਿਆਦਾ ਹੌਟ ਸੀ। ਕੱਲਾ ਲਾਸਟ ਈਅਰ ਨਹੀਂ, ਪਿਛਲੇ 10 ਹੀ ਸਾਲ ਲਗਾਤਾਰ ਕਹਿੰਦੇ ਵੀ 10 ਹੌਟੈਸਟ ਈਅਰ ਆ ਇਹ ਰੈਕਡ ਦੇ ਉੱਤੇ। UN ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਨੇ ਦੱਸਿਆ ਹੈਗਾ। ਸੋ ਇਹਦਾ ਅਸਰ ਆਪਾਂ ਹੁਣ ਦੇਖ ਹੀ ਰਹੇ ਹਾਂ ਵੀ ਕਿਸ ਤਰ੍ਹਾਂ ਅੱਗਾਂ ਲੱਗ ਰਹੀਆਂ, ਕਿਸ ਤਰ੍ਹਾਂ ਫਲੱਡ ਆ ਰਹੇ ਹੈਗੇ ਆ। ਸੋ ਕੱਲਾ ਨਿਊਕਲੀਅਰ ਨਹੀਂ, ਬਾਕੀ ਜਿਹੜੇ ਕਲਾਈਮੇਟ ਵਾਲਾ ਜਿਹੜਾ ਮਸਲਾ ਆ ਇਹ ਵੀ ਇੱਕ ਬਹੁਤ ਵੱਡਾ ਮਸਲਾ ਹੈਗਾ। ਸੋ ਇਹਦੇ ਕਰਕੇ ਦੁਨੀਆ ਕਦੋਂ ਅੰਤ ਹੋਊਗੀ, ਸੋ ਉਹਨਾਂ ਨੇ ਕਲੌਕ ਜਿਹੜਾ ਆ ਲਾਗੇ ਕਰਤਾ।
ਬਿਲਕੁਲ ਉਹ ਮੈਨੂੰ ਲੱਗਦਾ ਨਿਊਕਲੀਅਰ ਨਾਲੋਂ ਵੀ ਹੁਣ ਜ਼ਿਆਦਾ ਗੰਭੀਰ ਮਸਲਾ ਜਿਹੜਾ ਇਸ ਟਾਈਮ ਬਣਿਆ ਪਿਆ ਵੀ ਬਹੁਤੇ ਲੋਕਾਂ ਦੇ ਰਹਿਣ ਬਸੇਰਿਆਂ ਦੇ ਉੱਤੇ ਬਹੁਤ ਵੱਡਾ ਅਸਰ ਆ। ਉਹਦਾ ਉਦਾਹਰਨ ਆਪਾਂ ਹੁਣ ਦੇਖ ਕੇ ਹੀ ਹਟੇ ਆ। ਐਲਏ ਦੀਆਂ ਜਿਹੜੀਆਂ ਫਾਇਰਸ ਆ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਹਿਲਾ ਕੇ ਜਿਹੜਾ ਉਹ ਰੱਖ ਦਿੱਤਾ ਹੈਗਾ। ਫੈਡਰਲ ਗ੍ਰਾਂਟ ਤੇ ਲੋਨਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅੱਜ ਜਿਹੜਾ ਪ੍ਰੋਗਰਾਮ ਅਪਡੇਟ ਫਾਰਮਿੰਗ ਆ ਉਹਦੇ ਵਿੱਚ ਵਿਸ਼ੇਸ਼ ਗੱਲਬਾਤ ਵੀ ਆਪਾਂ ਜਿਹੜੀ ਉਸ ਦੇ ਵਿੱਚ ਕਰਾਂਗੇ। ਖੇਤੀਬਾੜੀ ਸਬਸਿਡੀਆਂ ਦੇ ਸਿਰ ਦੇ ਉੱਤੇ, ਫੈਡਰਲ ਫੰਡਿੰਗ ਦੇ ਸਿਰ ਦੇ ਉੱਤੇ ਬਹੁਤ ਚੱਲਦੀ ਆ। ਹੁਣ ਉਹ ਸਾਰੇ ਤਰੀਕੇ ਦੇ ਨਾਲ ਬੰਦ ਹੋਣ ਤੋਂ ਬਾਅਦ 'ਚ ਬਹੁਤ ਵੱਡਾ ਜਿਹੜਾ ਅਸਰ ਆ ਉਹ ਪੈਣ ਜਾ ਰਿਹਾ ਆ। ਇੱਕ ਹਿਸਟੋਰੀਕਲੀ ਅੰਡਰ ਪ੍ਰਿਵਿਲੇਜਡ ਜਾਂ ਮਾਈਨੋਰਟੀ ਵਾਲਾ ਜਿਹੜਾ ਇੱਕ ਵਿਸ਼ੇਸ਼ ਪ੍ਰੋਗਰਾਮ ਚੱਲਦਾ ਹੁੰਦਾ ਸੀ ਖੇਤੀਬਾੜੀ ਵਾਲਿਆਂ ਲਈ, ਜਿਹਦੇ ਵਿੱਚ ਆਪਣੇ ਪੰਜਾਬੀ ਕਿਸਾਨ ਹੋ ਜਾਂਦੇ ਸੀ। DEI ਖਤਮ ਕਰਨ ਦੇ ਨਾਲ ਇਹ ਵੀ ਲੱਗਦਾ ਵੀ ਸ਼ਾਇਦ ਪ੍ਰੋਗਰਾਮ ਦਾ ਭੋਗ ਪੈ ਸਕਦਾ ਆ। ਸੋ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਉਹ ਬੰਦ ਹੋਣਗੇ। ਜਿਨ੍ਹਾਂ ਨੇ ਖੇਤੀਬਾੜੀ ਨੂੰ ਲੈ ਕੇ ਫੰਡਸ ਦੇ ਲਈ ਉਹ ਵੇਟ ਕਰ ਰਹੇ ਆ NRCS ਤੋਂ, USDA ਦੇ ਹੋਰ ਮਹਿਕਮਿਆਂ ਤੋਂ ਫੈਡਰਲ ਫੰਡਿੰਗ ਦੇ ਲਈ, ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਕਹਿੰਦੇ ਵੀ ਰੋਕ ਜਿਹੜੀ ਉਹ ਲੱਗੂਗੀ। ਇਹ ਬਹੁਤ ਵੱਡਾ ਵੋਟਰ ਬੇਸ ਆ ਹਰਜੋਤ ਸਿੰਘ ਜੀ, ਟਰੰਪ ਹੋਣਾ ਦਾ ਆਪਣਾ ਹੀ, ਜਿਹੜੇ ਕਿ ਕਿਸਾਨ ਵੀ ਜਿਹੜੇ ਆ। ਸੋ ਉਹ ਇਸ ਨੂੰ ਕਿਸ ਤਰੀਕੇ ਦੇ ਨਾਲ ਲੈਂਦੇ ਆ ਕਿ ਜਲਦ ਇਸ ਨੂੰ ਖੋਲ ਦੇਣਗੇ ਜਾਂ ਸਟ੍ਰੀਮਲਾਈਨ ਜਲਦੀ ਹੋਊਗਾ। ਇਹ ਇੱਕ ਵੱਡਾ ਜਿਹੜੀ ਇੱਕ ਚੁਣੌਤੀ ਆ ਕਿਸਾਨਾਂ ਦੇ ਲਈ ਵੀ ਜਿਹੜੀ ਉਹ ਪੈਣ ਜਾ ਰਹੀ ਹੈਗੀ ਆ, ਕਿਉਂਕਿ ਬਹੁਤ ਸਾਰੇ ਕਿਸਾਨ ਇਹਨਾਂ ਫੰਡਸ ਦੀ ਉਡੀਕ ਦੇ ਵਿੱਚ ਰਹਿੰਦੇ ਆ ਅਗਲੇ ਸੀਜ਼ਨ ਦੀ ਜਿਹੜੀ ਉਹ ਸ਼ੁਰੂਆਤ ਤੋਂ ਪਹਿਲਾਂ। ਸੋ ਹੋਪਫੁਲੀ ਜਿਹੜਾ ਉਹਨਾਂ ਦੇ ਕਾਰਜਾਂ ਦੇ ਵਿੱਚ ਵਿਘਨ ਜਿਹੜਾ ਉਹ ਨਾ ਪਵੇ, ਨਹੀਂ ਤਾਂ ਸਮੱਸਿਆ ਜਿਹੜੀ ਉਹ ਖਾਸੀ ਜਿਹੜੀ ਉਹ ਵਧਣ ਜਾ ਰਹੀ ਆ ਜੀ। ਅਗਲੀ ਜੀ ਹਾਂਜੀ, ਹੁਣ ਆਪਾਂ ਥੋੜੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਖਬਰਾਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਵੱਖ-ਵੱਖ ਨਿਊਜ਼ ਆਊਟਲੈਟਸ ਕੀ ਸਟ੍ਰੈਟਜੀ ਆ, ਕਿਸ ਤਰ੍ਹਾਂ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ, ਕਿਸ ਤਰ੍ਹਾਂ ਆਈਸ ਦੇ ਏਜੰਟਸ ਨੂੰ ਇੰਸਟਰਕਟ ਕੀਤਾ ਜਾ ਰਿਹਾ ਵੀ ਤੁਹਾਡੀਆਂ ਜਿਹੜੀਆਂ ਜੈਕਟਾਂ ਆ ਉਹਨਾਂ ਤੇ ਆਈਸ ਜਾਂ ਪੁਲਿਸ ਪੂਰੀ ਤਰ੍ਹਾਂ ਦਿਸੇ, ਤਾਂ ਕਿ ਜਿਹੜਾ ਮੀਡੀਆ ਆ ਜੇ ਫੋਟੋਆਂ ਵੀ ਖਿੱਚੇ ਪਏ ਇੱਕ ਤਰ੍ਹਾਂ ਨਾਲ ਡਰ ਵਾਲਾ ਜਿਹੜਾ ਪਤਾ ਲੱਗੇ ਪੈਦਾ ਹੋਵੇ। ਇਹ ਸਾਰਾ ਕੁਝ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। 2000 ਦੇ ਕਰੀਬ ਪਿਛਲੇ 2 ਦਿਨਾਂ ਦੇ ਵਿੱਚ ਲੋਕ ਅਰੈਸਟ ਕੀਤੇ ਗਏ ਹੈਗੇ 2800 ਤੋਂ ਜ਼ਿਆਦਾ ਹਰਜੋਤ ਸਿੰਘ ਜੀ। ਜੀ। ਸੋ CNN ਦੇ ਮੁਤਾਬਕ ਜੋ ਫੈਡਰਲ ਏਜੰਟਸ ਆ ਇਮੀਗ੍ਰੇਸ਼ਨ ਆਪਰੇਸ਼ਨਸ ਦੇ ਵਿੱਚ ਇਨਵੋਲਵ, ਉਹਨਾਂ ਨੂੰ ਇਹ ਕਿਹਾ ਗਿਆ ਆ ਵੀ ਤੁਸੀਂ ਕੈਮਰਾ ਰੈਡੀ ਰਹੋ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ। ਮੇਡ ਫॉर ਟੀਵੀ ਲੋਕ ਅਰੈਸਟ ਕੋਇਨਸੀਡੈਂਟ ਨਹੀਂ ਹੈਗੀ। ਜਿਸ ਤਰ੍ਹਾਂ ਡਾਕਟਰ ਫੇਲਰ ਦੀ ਵੀ ਕੱਲ ਆਪਾਂ ਗੱਲਬਾਤ ਕੀਤੀ ਸੀ ਵੀ ਕਿਸ ਤਰ੍ਹਾਂ ਉਹਨੂੰ ਵੀ ਦਿਖਾਲਿਆ ਗਿਆ ਕਿ ਦੇਖੋ ਜੀ ਅਸੀਂ ਏਦਾਂ ਲੋਕਾਂ ਨੂੰ ਜਿਹੜੇ ਆ ਅਰੈਸਟ ਕਰ ਰਹੇ ਹੈਗੇ ਆ। ਡਾਕਟਰ ਫੇਲ ਮੈਗਰਿਊ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਵੀ ਜਿਹੜਾ ਅਨਾਉਂਸ ਕੀਤਾ ਸੀ ਵੀ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਆ ਟੌਮ ਹੋਮਨ ਦੇ ਨਾਲ ਰਲ ਕੇ ਉਹਨਾਂ ਨੇ ਜੋ ਦੇਖਿਆ ਵੀ ਕਿਸ ਤਰ੍ਹਾਂ ਲੋਕ ਅਰੈਸਟ ਹੋ ਰਹੇ ਹੈਗੇ ਆ। ਸ਼ਿਕਾਗੋ ਦੇ ਵਿੱਚ ਆਪਰੇਸ਼ਨ ਹੋ ਰਹੇ ਆ। ਸ਼ਿਕਾਗੋ 'ਚੋਂ ਵੱਡੀ ਗਿਣਤੀ 'ਚ ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ। ਘਰਾਂ 'ਚੋਂ ਅਰੈਸਟ ਕੀਤੇ ਗਏ ਆ। ਚਰਚ ਦੇ ਵਿੱਚੋਂ ਵੀ ਇੱਕ ਖਬਰ ਆ ਰਹੀ ਆ ਵੀ ਚਰਚ ਵਿੱਚ ਵੀ ਜੋ ਲੋਕਾਂ ਨੂੰ ਅਰੈਸਟ ਕੀਤਾ ਗਿਆ ਆ। ਜੈਨੀਫਰ ਇਮਨੇਜ਼ ਉਹਦਾ ਇੱਕ ਕਜ਼ਨ ਸੀ, ਕਹਿੰਦੇ ਵੀ ਫੈਡਰਲ ਏਜੰਟਸ ਨੇ ਨਿਊਯਾਰਕ ਨਿਊ ਜਰਸੀ ਏਰੀਏ ਦੇ ਵਿੱਚ ਅਰੈਸਟ ਕੀਤਾ ਵੀ ਉਹ ਤਾਂ ਕਿਸੇ ਨੂੰ ਹਾਰਮ ਨਹੀਂ ਕਰਦਾ ਸੀ, ਕੋਈ ਉਹਦਾ ਕ੍ਰਿਮੀਨਲ ਹਿਸਟਰੀ ਨਹੀਂ ਸੀ, ਸਿਰਫ ਆਪਣੀ ਕੋਈ ਭਤੀਜੀ ਦੀ ਉਹ ਟੇਕ ਕੇਅਰ ਕਰਦਾ ਸੀ ਕਿਉਂਕਿ ਭਾਣਜੀ ਦੀ, ਕਿਉਂਕਿ ਉਹਦੀ ਭੈਣ ਦੀ ਜਿਹੜੀ ਡੈਥ ਹੋ ਗਈ ਸੀ। ਸੋ ਬਹੁਤ ਸਾਰੇ ਲੋਕ ਇਦਾਂ ਦੇ ਖਬਰਾਂ ਆ ਰਹੀਆਂ ਹੈਗੀਆਂ। ਸ਼ਿਕਾਗੋ ਦੇ ਵਿੱਚੋਂ ਇੱਕ ਨੇਟਿਵ ਆਫ ਮੈਕਸੀਕੋ ਬੀਬੀ ਸੀ, ਉਹ ਕਹਿੰਦੀ ਵੀ ਮੈਂ 30 ਸਾਲਾਂ ਤੋਂ ਇੱਥੇ ਰਹਿੰਦੀ ਸੀ ਤੇ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ। ਸੋ ਕਾਫੀ ਨੇਸ਼ਨ ਵਾਈਡ ਕਹਿੰਦੇ ਵੀ ਸੋਮਵਾਰ ਨੂੰ 1199 ਲੋਕ ਅਰੈਸਟ ਕੀਤੇ ਗਏ ਆ ਤੇ 853 ਜੋ ਆਈਸ ਵਾਲਿਆਂ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੈਗਾ ਆ। ਤੇ ਇਸ ਤੋਂ ਬਿਨਾਂ 956 ਲੋਕ ਹੋਰ ਅਰੈਸਟ ਕੀਤੇ ਗਏ ਸੀ, ਜਿਨ੍ਹਾਂ ਚੋਂ 554 ਨੂੰ ਡਿਟੇਨਰਸ ਦੇ ਅੰਡਰ ਜੋ ਰੱਖਿਆ ਗਿਆ ਹੈਗਾ। ਆਈਸ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਵਾਈਡ ਨੈਟ ਕ੍ਰੀਏਟ ਕਰ ਰਹੀ ਆ, ਵੱਖ-ਵੱਖ ਏਰੀਏ ਦੇ ਵਿੱਚ ਪਿਕ ਕਰ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਆਪਾਂ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਨਾਲ ਅਟੈਕ ਕਰਨਾ ਹੈ, ਕਿੱਥੇ-ਕਿੱਥੇ ਜਾ ਕੇ ਜਿਹੜੇ ਲੋਕ ਆ ਉਹਨਾਂ ਨੂੰ ਅਰੈਸਟ ਕਰਨਾ ਹੈਗਾ। ਇਮੀਗ੍ਰੇਸ਼ਨ ਆਫੀਸਰਸ ਜੋ ਉਹਨਾਂ ਦਾ ਮਿਸ਼ਨ ਹੁਣ ਕਹਿੰਦੇ ਇਹੀ ਆ ਵੀ ਨੋਬਡੀ ਗੈਟਸ ਏ ਫ੍ਰੀ ਪਾਸ। ਇਹ ਐਸੋਸੀਏਟਡ ਪ੍ਰੈਸ ਰਿਪੋਰਟ ਕਰ ਰਿਹਾ ਹੈਗਾ। ਬਿਲਕੁਲ ਇਸ ਟਾਈਮ ਜਿਹੜੇ ਹਾਲਾਤ ਆ ਬਹੁਤ ਜ਼ਿਆਦਾ ਇਹਨਾਂ ਲੋਕਾਂ ਦੇ ਲਈ ਜਿਹੜੇ ਉਹ ਬਣੇ ਪਏ ਆ। ਇੱਕ ਸਾਡੇ ਵੀਰ ਪੁੱਛਦੇ ਵੀ ਗ੍ਰੀਨ ਕਾਰਡ ਰੱਖੀਏ ਆਪਣੇ ਕੋਲ ਕਿ ਪਾਸਪੋਰਟ ਰੱਖੀਏ।
ਭਾਈ ਕੋਈ ਨਾ ਕੋਈ ਡਾਕੂਮੈਂਟ ਜ਼ਰੂਰ ਰੱਖੋ, ਫੋਨ ਦੇ ਵਿੱਚ ਫੋਟੋ ਖਿੱਚ ਕੇ ਜਿਹੜੀ ਆ ਉਹ ਰੱਖੋ। ਉੱਦਾਂ ਤਾਂ ਕਹਿੰਦੇ ਆ ਵੀ ਗ੍ਰੀਨ ਕਾਰਡ ਨਾਲ ਕੈਰੀ ਕਰਨਾ ਚਾਹੀਦਾ, ਪਰ ਗਵਾਚਣ ਦੇ ਡਰ ਖੁਣੋ ਤੁਸੀਂ ਐਟਲੀਸਟ ਕਾਪੀ ਤਾਂ ਉਹਦੀ ਜਿਹੜੀ ਆ ਉਹ ਬਣਾ ਕੇ ਜ਼ਰੂਰ ਰੱਖੋ। ਜੇ ਤੁਹਾਨੂੰ ਲੱਗਦਾ ਵੀ ਤੁਸੀਂ ਨਹੀਂ ਗਵਾਓਗੇ ਤਾਂ ਇਹਨੂੰ ਵੀ ਜਿਹੜਾ ਉਹ ਨਾਲ ਰੱਖਿਆ ਜਿਹੜਾ ਉਹ ਜਾ ਸਕਦਾ ਆ। ਉਹ ਇਹ ਆਈ ਥਿੰਕ ਹਰਜੋਤ ਸਿੰਘ ਜੀ ਪਤਾ ਨਹੀਂ ਕਨਫਰਮ ਕਰ ਸਕਦੇ ਆਈਸ ਵਾਲੇ ਜਾਂ ਨਹੀਂ। ਆਪਾਂ ਵੀ ਪੁੱਛਣ ਦੀ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਵੀ ਹੁਣ ਜਿੱਦਾਂ ਰੀਅਲ ਆਈਡੀ ਦੇ ਵਿੱਚ ਇਮੀਗ੍ਰੇਸ਼ਨ ਸਟੇਟਸ ਇਹ ਹੁੰਦਾ ਆ ਕਿ ਉਹ ਇਨਫ ਆ ਲੋਕਾਂ ਦੀ ਜਿਹੜੀ ਆ ਡਾਕੂਮੈਂਟੇਸ਼ਨ ਦੇ ਲਈ। ਜੇ ਪਤਾ ਲੱਗਾ ਕਿਸੇ ਦੇ ਨਾਲ ਗੱਲਬਾਤ ਹੋਈ ਤਾਂ ਆਪਾਂ ਪਤਾ ਕਰਨ ਦੀ ਜਿਹੜੀ ਉਹ ਚੀਜ਼ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਓਵਰਆਲ ਇਮੀਗ੍ਰੇਸ਼ਨ ਦੇ ਬਾਬਤ ਜਿਹੜੀ ਨਵੀਂ ਬਣੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸਕੱਤਰ ਕ੍ਰਿਸਟੀ ਨਿਯਮ ਉਹ ਵੀ ਨਾਲ ਕਹਿੰਦੇ ਰੇਡਾਂ ਦੇ ਵਿੱਚ ਸ਼ਾਮਲ ਹੋ ਰਹੇ ਹੈਗੇ ਆ। ਉਹਨਾਂ ਨੇ ਜਿਹੜਾ ਇਹ ਕਿਹਾ ਵੀ ਭਾਈ ਇਹਦੇ ਫੱਟੇ ਇਹ ਜਿਹੜੀ ਪੂਰੀ ਤਰ੍ਹਾਂ ਜਿਹੜੇ ਉਹ ਚੱਕੇ ਪਏ ਨੇ। ਤੇ ਕੱਲਾ ਇਹੀ ਨਹੀਂ, ਉਹਨਾਂ ਨੇ ਨਾਲ ਇਹ ਵੀ ਜਿਹੜਾ ਕਿਹਾ ਵੀ ਜਿੰਨੇ ਵੀ ਡਰਟ ਬੈਗਸ ਆ, ਸਮਗਲਰਸ ਆ, ਉਹਨਾਂ ਸਾਰਿਆਂ ਨੂੰ ਅਸੀਂ ਚੱਕ ਕੇ ਜਿਹੜਾ ਆ ਉਹ ਬਾਹਰ ਸਿੱਟਣਾ ਜਿਹੜਾ ਉਹ ਹੈਗਾ ਆ ਤੇ ਅਸੀਂ ਲਗਾਤਾਰ ਸਿੱਟ ਰਹੇ ਹਾਂ। ਕ੍ਰਿਸਟੀ ਨਿਯਮ ਨੇ ਕਹਿੰਦੇ ਫੁਟੇਜ ਵੀ ਜਿਹੜੀ ਉਹ ਪੋਸਟ ਕੀਤੀ, ਇਮੇजेस ਪੋਸਟ ਕੀਤੀਆਂ ਰੇਡ ਦੀਆਂ ਵੀ ਕ੍ਰਿਮੀਨਲ ਏਲੀਅਨ ਵਿਦ ਕਿਡਨੈਪਿੰਗ, ਅਸਾਲਟ, ਬਰਗਲਰੀ ਚਾਰजेस is now in custody thanks to ICE. Dirtbags like this will continue to be removed from our streets. DHS ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਪੋਕਸਪਰਸਨ ਆ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਆਪਰੇਸ਼ਨ ਆ ਇਸ ਦੇ ਵਿੱਚ ਇੱਕ ਹੀ ਜਿਹੜਾ ਟਾਰਗੇਟ ਅਸੀਂ ਮੁੱਖ ਤੌਰ ਦੇ ਉੱਤੇ ਰੱਖ ਰਹੇ ਆ, ਮਰਡਰਰਸ, ਕਿਡਨੈਪਰਸ ਤੇ ਇੰਡੀਵਿਜੂਅਲਸ ਜਿਨ੍ਹਾਂ ਦੇ ਉੱਤੇ ਅਸਾਲਟ ਜਾਂ ਬਰਗਲਰੀ ਦੇ ਚਾਰਜ ਲੱਗੇ ਆ। ਪਰ ਇਹ ਵੀ ਜਿਹੜਾ ਆਪਾਂ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਵੀ ਅਜਿਹੇ ਇਸ ਦਰਮਿਆਨ ਅਜਿਹੇ ਲੋਕ ਵੀ ਬਹੁਤ ਹੱਥੇ ਜਿਹੜੇ ਇਹਨਾਂ ਦੇ ਚੜ ਰਹੇ ਆ ਵੀ ਜਿਹੜੇ ਜਿਨ੍ਹਾਂ ਨੇ ਕੋਈ ਕ੍ਰਾਈਮ ਵਗੈਰਾ ਜਾਂ ਚਾਰਜ ਤਾਂ ਨਹੀਂ ਕੀਤਾ, ਹਾਂ, ਪਰ ਅਮਰੀਕਾ ਦੇ ਵਿੱਚ ਉਹ ਅਨਡਾਕੂਮੈਂਟਡ ਹੈਗੇ ਆ। ਸੋ ਉਹਨਾਂ ਨੂੰ ਵੀ ਨਾਲ ਹੀ ਉਹਨਾਂ ਬੱਸਾਂ 'ਚ ਬਿਠਾ ਕੇ, ਉਹਨਾਂ ਜਹਾਜ਼ਾਂ 'ਚ ਬਿਠਾ ਕੇ ਲਗਾਤਾਰ ਵਾਪਸ ਛੱਡਿਆ ਜਾ ਰਿਹਾ ਆ। ਮੈਕਸੀਕੋ, ਕੋਲੰਬੀਆ ਜਿਨ੍ਹਾਂ ਨੇ ਇੱਕ ਟਾਈਮ ਦੇ ਉੱਤੇ ਜਹਾਜ਼ ਲੈਣ ਤੋਂ ਨਾ ਕਰ ਦਿੱਤੀ ਸੀ, ਇਵੈਂਚੁਅਲੀ ਉਹ ਮੰਨ ਗਏ ਸੀਗੇ। ਉਹਨਾਂ ਨੇ ਇਨਫੈਕਟ ਆਪ ਆਪਣੇ ਜਹਾਜ਼ ਜਿਹੜੇ ਉਹ ਘੱਲੇ। ਕੱਲ ਇਸ ਬਾਬਤ ਜਿਹੜੇ ਹਾਊਸ ਦੇ ਸਪੀਕਰ ਨੇ ਉਹਨਾਂ ਨੇ ਜਿਹੜਾ ਉਹ ਬਿਆਨ ਦਿੱਤਾ, ਮਾਈਕ ਜੌਨਸਨ ਨੇ, ਕਹਿੰਦੇ ਵੀ ਇਹ ਤਾਂ ਬਹੁਤ ਵਧੀਆ ਗੱਲ ਆ, ਪਹਿਲੋਂ ਜਿਹੜੀ ਅੜੀ ਕਰਦੇ ਸੀ ਹੁਣ ਉਹ ਮੰਨਣ ਦੀ ਬਜਾਏ ਉਹ ਆਪਣੇ ਪ੍ਰੈਜ਼ੀਡੈਂਸ਼ੀਅਲ ਪਲੇਨ ਘੱਲ ਰਹੇ ਆ। ਕਹਿੰਦੇ ਵੀ ਇਦਾਂ ਅਸੀਂ ਬਾਕੀ ਮੁਲਕਾਂ ਨੂੰ ਵੀ ਕਹਿੰਦੇ ਆ ਵੀ ਆਪੋ ਆਪਣੇ ਜਿਹੜੇ ਇਲੀਗਲ ਤੁਹਾਡੇ ਸਿਟੀਜ਼ਨ ਇੱਥੇ ਰਹਿ ਰਹੇ ਨੇ, ਤੁਹਾਡੇ ਸਿਟੀਜ਼ਨ ਜੋ ਅਮਰੀਕਾ 'ਚ ਇਲੀਗਲੀ ਇੱਥੇ ਰਹਿ ਰਹੇ ਆ, ਉਹਨਾਂ ਦੇ ਲਈ ਜਹਾਜ਼ ਘੱਲੋ ਤੇ ਜਹਾਜ਼ ਘੱਲ ਕੇ ਅਸੀਂ ਉਹਨਾਂ ਨੂੰ ਵਿੱਚ ਬਿਠਾਉਂਦੇ ਆ ਤੇ ਵਾਪਸ ਲਓ। ਸਾਡੇ ਟੈਕਸ ਪੇਅਰ ਦੀ ਮਨੀ ਜਿਹੜੀ ਇਸ ਦੇ ਵਿੱਚ ਬਹੁਤ ਜ਼ਿਆਦਾ ਸੇਫ ਹੋਊਗੀ, ਸੇਵ ਜਿਹੜੀ ਉਸ ਦੇ ਵਿੱਚ ਹੋਊਗੀ, ਬਚ ਜਿਹੜੀ ਉਹ ਜਾਊਗੀ। ਉਧਰ ਜਿਹੜੇ ਟੌਮ ਹੂਮਨ ਬਾਰਡਰਜ਼ਾਰ ਆ ਉਹਨਾਂ ਨੇ ਇੱਕ ਵਾਰੀ ਫੇਰ ਇਸ ਚੀਜ਼ ਨੂੰ ਦੁਹਰਾਇਆ ਵੀ ਟਰੰਪ ਹੁਣਾਂ ਨੇ ਜਿਹੜੀ ਸਹੁੰ ਚੱਕੀ ਆ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਡੈਪੂਟੇਸ਼ਨ ਆਪਰੇਸ਼ਨ ਆ ਉਸ ਨੂੰ ਰਨ ਜਿਹੜਾ ਉਹ ਕਰਨਾ ਆ। ਤੇ ਕਹਿੰਦੇ ਵੀ ਉਹ ਤੁਸੀਂ ਅਮਰੀਕਾ ਦੇ ਵਿੱਚ ਆਉਂਦੇ ਦਿਨਾਂ 'ਚ ਇਸੇ ਤਰੀਕੇ ਦੇ ਨਾਲ ਦੇਖੋਗੇ ਤੇ ਸਾਡਾ ਫੋਕਸ ਫਿਰ ਉਹਨਾਂ ਨੇ ਇਹੋ ਕਿਹਾ ਵੀ ਪਬਲਿਕ ਸੇਫਟੀ ਜਿੰਨੇ ਵੀ ਥ੍ਰੈਟ ਆ ਉਹਨਾਂ ਨੂੰ ਜਿਹੜਾ ਉਹ ਬਚਾਉਣਾ ਆ। ਉਧਰ ਸਟੇਟ ਡਿਪਾਰਟਮੈਂਟ ਆਫ ਸਟੇਟ ਨੇ US ਦੇ ਸਿਟੀਜ਼ਨ ਨੂੰ ਬਾਰਡਰ ਦੇ ਨਜ਼ਦੀਕ ਜਿੰਨੇ ਵੀ ਮੈਕਸੀਕੋ ਦੇ ਸ਼ਹਿਰ ਆ ਉੱਥੇ ਜਾਣ ਤੋਂ ਨਾ ਕਰ ਦਿੱਤੀ ਆ। ਉੱਥੇ ਉਹਨਾਂ ਨੇ ਲੈਵਲ 4 ਜਿਹੜੀ ਵਾਰਨਿੰਗਸ ਆ ਉਹ ਜਾਰੀ ਕਰ ਦਿੱਤੀਆਂ। ਉਹਨਾਂ ਨੇ ਐਡਵਾਈਜ਼ ਕਰ ਦਿੱਤਾ ਆ ਵੀ ਅਮਰੀਕਨਸ ਮੈਕਸੀਕਨ ਬਾਰਡਰ ਟਾਊਨ ਜਿਹੜੇ ਟੈਕਸਸ ਦੇ ਨਜ਼ਦੀਕ ਪੈਂਦੇ ਆ ਜਾਂ ਅਮਰੀਕਾ ਦੇ ਬਾਰਡਰ ਦੇ ਨਜ਼ਦੀਕ ਕਿਤੇ ਵੀ ਪੈਂਦੇ ਆ ਉਹਨਾਂ ਦੇ ਵਿੱਚ ਅਮਰੀਕਨਸ ਨਾ ਜਾਣ, ਤੁਹਾਡੀ ਜਾਨ ਨੂੰ ਜਿਹੜਾ ਉੱਥੇ ਖਤਰਾ ਹੋ ਸਕਦਾ ਆ। ਕਹਿੰਦੇ ਵੀ ਐਜ਼ ਅ ਪ੍ਰੀਕਾਸ਼ਨ US government employees have been ordered to avoid all travel in and around Reynosa, Rio Bravo outside of daylight hours ਤੇ ਡਰਟ ਰੋਡਸ ਦੇ ਉੱਤੇ ਕਹਿੰਦੇ ਵੀ ਤੁਸੀਂ ਬਿਲਕੁਲ ਵੀ ਨਾ ਜਿਹੜਾ ਜਾਓ। ਟੈਮਾਲੋਪੀਅਸ ਕਰਕੇ ਜਿਹੜਾ ਸ਼ਹਿਰ ਆ ਉਸ ਨੂੰ ਵਿਸ਼ੇਸ਼ ਤੌਰ ਦੇ ਉੱਤੇ ਲੈਵਲ 4 ਜਿਹੜਾ ਉਹ ਕੀਤਾ ਆ, ਜਿਹੜਾ ਮਕੈਲਨ ਟੈਕਸਸ ਦੇ ਆਪੋਜ਼ਿਟ ਸਾਈਡ ਦੇ ਉੱਤੇ ਮੈਕਸੀਕੋ ਦੇ ਵਿੱਚ ਸ਼ਹਿਰ ਪੈਂਦਾ ਹੈ। ਮੈਕਸੀਕੋ ਦੇ ਕੁਝ ਏਰੀਏ ਦੇ ਵਿੱਚ ਜਿਹੜੇ ਅਮਰੀਕਨ ਵਿਜ਼ਿਟ ਕਰਨ ਗਏ ਆ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ, ਕੁੱਟਮਾਰ ਹੋਈ ਹੈਗੀ ਆ ਇਸ ਇਸ਼ੂ ਨੂੰ ਲੈ ਕੇ। ਸੋ ਜਿਹੜੇ ਵੀ ਸਾਡੇ ਸਰੋਤੇ ਸੁਣਦੇ ਆ, ਤੁਸੀਂ ਮੈਕਸੀਕੋ ਵੀ ਕੋਈ ਘੁੰਮਣ ਫਿਰਨ ਜਾ ਰਹੇ ਆ, ਮੇਕ ਸ਼ੋਰ ਕਰਕੇ ਜਾਓ ਵੀ ਕਹੀਂ ਕਿਤੇ ਉੱਥੇ ਡਿਸਟਰਬੈਂਸ ਨਾ ਹੋਵੇ। ਕਈ ਸਰੋਤੇ ਸਾਡੇ ਪੁੱਛ ਰਹੇ ਆ ਵੀ ਕਿੱਥੇ ਕਿੱਥੇ ਰੇਡ ਪਈ ਆ। ਉਹ ਆਪਾਂ ਕੀ ਆ ਵੀ ਦਿਨ ਦੇ ਸ਼ੁਰੂਆਤ ਵੇਲੇ ਨਹੀਂ ਪਤਾ ਲੱਗਦਾ,
ਕੱਲ ਜੇ ਸ਼ਾਮ ਦੀਆਂ ਤੁਸੀਂ ਅਪਡੇਟ ਕੈਲੀਫੋਰਨੀਆ ਖਬਰਾਂ ਸੁਣੀਆਂ ਹੋਗੀਆਂ, ਉਹਦੇ 'ਚ ਸਾਰੇ ਸ਼ਹਿਰਾਂ ਦੇ ਮੈਂ ਨਾਂ ਦੱਸੇ ਸੀ ਕਿੱਥੇ ਕਿੱਥੇ ਰੇਡਸ ਹੋਈਆਂ। ਅੱਜ ਵੀ ਸ਼ਾਮ ਨੂੰ ਜਿਹੜਾ ਅਪਡੇਟ ਕੈਲੀਫੋਰਨੀਆ ਵਾਲਾ ਪ੍ਰੋਗਰਾਮ ਆ ਉਹਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜਿਹੜੀ ਸੈਕੰਡ ਪ੍ਰੈਜ਼ੀਡੈਂਸੀ ਆ ਡੋਨਲਡ ਟਰੰਪ ਉਹਨਾਂ ਦਾ ਮੇਨ ਮੁੱਦਾ ਹੀ ਇਸ ਵਾਰੀ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਸੀਗਾ। ਪਰ ਇਹ ਪਹਿਲੀ ਵਾਰੀ ਹੋ ਰਿਹਾ ਵੀ ਜੋ ਮਿਲਟਰੀ ਆ ਉਸ ਨੂੰ ਵੀ ਯੂਜ਼ ਕੀਤਾ ਜਾ ਰਿਹਾ। ਹੁਣ ਬਾਰਡਰ ਦੇ ਉੱਤੇ ਆਲਰੇਡੀ ਮਿਲਟਰੀ ਲਾਈ ਗਈ ਹੈਗੀ ਆ। ਮਿਲਟਰੀ ਦੇ ਜਹਾਜ਼ਾਂ ਦੇ ਨਾਲ ਹੀ ਲੋਕਾਂ ਨੂੰ ਜਿਹੜਾ ਵਾਪਸ ਆ ਉਹਨਾਂ ਮੁਲਕਾਂ ਦੇ ਵਿੱਚ ਭੇਜਿਆ ਜਾ ਰਿਹਾ ਹੈਗਾ। ਇਹ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਉਹਨਾਂ ਦੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦਾ ਪਿੱਲਰ ਸੀਗਾ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ। ਹਾਲਾਂਕਿ ਉਹਨਾਂ ਨੇ ਵਾਅਦਾ ਤਾਂ ਇਹ ਕੀਤਾ ਵੀ ਮੈਂ 11-12 ਮਿਲੀਅਨ ਲੋਕ ਡਿਪੋਰਟ ਕਰੂੰਗੇ, ਪਰ ਇਹ ਇੰਪੋਸੀਬਲ ਆ। ਇਹ ਤੁਸੀਂ ਦੇਖ ਹੀ ਸਕਦੇ ਆ ਪਿਛਲੇ 5-6 ਦਿਨਾਂ 'ਚ ਜਿੱਦਾਂ 1000 ਤੋਂ ਵੱਧ ਬੰਦਾ ਨਹੀਂ ਉਹਨਾਂ ਤੋਂ ਜਿਹੜਾ ਫੜ ਹੋਇਆ ਹੈਗਾ। ਤੇ ਬਾਕੀ ਕਿੰਨੇ ਕੁ ਭੇਜੇ ਹੈਗੇ ਆ, ਉਹ 2 ਜਹਾਜ਼ ਗੋਟਾਮਾਲਾ ਚਲ ਗਏ, 2 ਮੈਕਸੀਕੋ ਚਲ ਗਏ, ਤੇ ਬਾਕੀ ਹਜੇ ਕੋਈ ਖਬਰ ਨਹੀਂ ਆ ਰਹੀ ਹੈਗੀ। ਪਰ ਇਹ ਗੱਲ ਬਿਲਕੁਲ ਸਹੀ ਆ ਵੀ US ਅਸਾਈਲਮ ਸਿਸਟਮ ਜਿਹੜਾ ਆ ਉਹ ਉਹਨਾਂ ਨੇ ਇਹ ਕਿਹਾ ਵੀ ਵਿਦਆਊਟ ਪ੍ਰੋਪਰ ਡਾਕੂਮੈਂਟੇਸ਼ਨ ਉਹਨਾਂ ਨੇ ਉਹ ਬੰਦ ਕਰ ਦਿੱਤਾ, ਆਉਣ ਵਾਲੇ ਜਿਹੜੇ ਨਵੇਂ ਲੋਕ ਆਣੇ ਹੈਗੇ ਆ। ਸੋ ਮਿਲਟਰੀ ਬਿਲਕੁਲ ਨਾਲ ਰਲ ਕੇ ਚੱਲ ਰਹੀ ਹੈਗੀ ਆ। ਰਿਫਿਊਜੀ ਐਡਮਿਸ਼ਨ ਟੋਟਲੀ ਸਸਪੈਂਡ ਕਰ ਦਿੱਤਾ ਗਿਆ ਇਨਡੈਫੀਨਿਟਲੀ। ਸੋ ਜੇ ਕੋਈ ਸਰੋਤਾ ਸੋਚ ਰਿਹਾ ਜਾਂ ਕੋਈ ਕਿਸੇ ਦਾ ਦੋਸਤ ਮਿੱਤਰ ਵੀ ਜੀ ਅਸੀਂ ਇੱਥੇ ਆ ਕੇ ਰਿਫਿਊਜੀ ਹੁਣ ਅਪਲਾਈ ਕਰ ਲਾਂਗੇ, ਕਹਿੰਦੇ ਵੀ ਵਿਦਿਨ ਆਵਰਸ ਆਫਟਰ ਟੇਕਿੰਗ ਆਫਿਸ ਮਿਸਟਰ ਟਰੰਪ ਇਨਡੈਫੀਨਿਟਲੀ ਪੌਜ਼ ਦਾ US ਰਿਫਿਊਜੀ ਐਡਮਿਸ਼ਨ ਪ੍ਰੋਗਰਾਮ। ਤੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਆਫੀਸ਼ੀਅਲਸ ਨੂੰ ਇੰਸਟਰਕਟ ਕੀਤਾ ਵੀ ਸਾਰੇ ਰਿਫਿਊਜੀ ਜਿਹੜੇ ਆ ਉਹਨਾਂ ਦੀ ਐਂਟਰੀ ਨੂੰ ਇਮੀਡੀਏਟਲੀ ਬੰਦ ਕਰ ਦਿੱਤਾ ਜਾਵੇ। ਇਹ ਜੋ CBS ਨਿਊਜ਼ ਆ ਉਹਨਾਂ ਨੇ ਰਿਪੋਰਟ ਕੀਤਾ ਹੈਗਾ। ਕਹਿੰਦੇ ਵੀ 22,000 ਤੋਂ ਵੱਧ ਜਿਹੜੇ ਰਿਫਿਊਜੀ ਆਲਰੇਡੀ ਅਪਰੂਵਡ ਸੀ ਜਿਨ੍ਹਾਂ ਨੇ USA ਦੇ ਵਿੱਚ ਆਉਣਾ ਸੀਗਾ ਪਿਛਲੇ 18 ਤੋਂ 24 ਮਹੀਨਿਆਂ ਤੋਂ। ਜਿਹੜੀ ਉਹ ਐਪਲੀਕੇਸ਼ਨ ਆ ਉਹਦੇ ਰਾਹੀਂ ਵੀ ਯੂਕਰੇਨ ਦੇ ਬੰਦੇ ਸੀ ਕਾਫੀ, ਅਫਗਾਨਿਸਤਾਨ ਦੇ ਵਿੱਚ ਜਿਹੜੇ ਅਮਰੀਕਨ ਫੌਜੀਆਂ ਦੇ ਲਈ ਜਿਨ੍ਹਾਂ ਨੇ ਕੰਮ ਕੀਤਾ ਸੀ ਉਹਨਾਂ ਦੀਆਂ ਫਲਾਈਟਸ ਤਾਂ ਰੈਡੀ ਸੀਗੀਆਂ ਪਰ ਉਹ ਫਲਾਈਟ ਹੀ ਕੈਂਸਲ ਕਰ ਦਿੱਤੀਆਂ ਗਈਆਂ। 2,40,000 ਯੂਕਰੇਨੀਅਨਸ USA ਦੇ ਵਿੱਚ ਆਏ ਆ, ਜੋ ਇੱਕ ਪਾਲਿਸੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਜਿਹਦਾ ਨਾਮ ਸੀ ਯੂਨਾਈਟਿੰਗ ਫॉर ਯੂਕਰੇਨ ਪਾਲਿਸੀ। ਉਹਦੇ ਤਹਿਤ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਨੇ ਇਹ ਕਿਹਾ ਆ ਵੀ ਇਮੀਡੀਏਟਲੀ ਜਿਹੜੇ 2,40,000 ਯੂਕਰੇਨੀਅਨ US ਦੇ ਵਿੱਚ ਆਏ ਆ ਉਹਨਾਂ ਨੂੰ ਜਿਹੜੀ ਪੈਰੋਲ ਗ੍ਰਾਂਟ ਕਰਨੀ ਸਟਾਪ ਕਰ ਦਿੱਤੀ ਜਾਵੇ। ਇਹ ਵੈਸੇ ਉਦਾਂ ਅਨਪਬਲਿਸ਼ਡ ਗਵਰਨਮੈਂਟ ਡਾਟਾ ਆ ਪਰ CBS ਇਹਦੇ ਵਿੱਚ ਰਿਪੋਰਟ ਕਰ ਰਿਹਾ ਹੈਗਾ। 70,000 ਦੇ ਕਰੀਬ ਜਿਹੜੇ ਅਫਗਾਨ ਉਹਨਾਂ ਨੇ ਅਸਾਈਲਮ ਲਿਆ ਹੈਗਾ, ਸਪੈਸ਼ਲ ਵੀਜ਼ਾ ਜਿਨ੍ਹਾਂ ਨੇ ਅਮਰੀਕਨ ਮਿਲਟਰੀ ਨੂੰ ਸਪੋਰਟ ਕੀਤਾ ਸੀ। ਉਹ ਵੀ ਕਹਿੰਦੇ ਆਪਣਾ ਜਿਹੜਾ ਲੀਗਲ ਸਟੇਟਸ ਆ ਉਹ ਲੂਜ਼ ਕਰ ਸਕਦੇ ਹੈਗੇ ਆ। ਇਸ ਤੋਂ ਬਿਨਾਂ ਹੋਰ ਪੈਰੋਲ ਬੇਸਡ ਪ੍ਰੋਗਰਾਮ ਸ਼ੁਰੂ ਕੀਤੇ ਗਏ ਸੀ ਬਾਈਡਨ ਸਰਕਾਰ ਵੱਲੋਂ, ਜਿਹਦੇ ਵਿੱਚ ਕੀਬਾ ਦੇ ਲੋਕ, ਹੇਸ਼ੀਅਨ, ਨਿਕਾਰਾਗੁਆ, ਵੈਨਜ਼ੂਏਲਾ ਤੇ ਪ੍ਰੈਜ਼ੀਡੈਂਟ ਓਬਾਮਾ ਉਹਨਾਂ ਦੇ ਟਾਈਮ ਦੇ ਕੁਝ ਸੈਂਟਰਲ ਅਮਰੀਕਨ ਯੂਥ ਜੋ ਇਸ ਮੁਲਕ ਦੇ ਵਿੱਚ ਇਲੀਗਲੀ ਆਏ ਸੀ, ਸੋ ਉਹ ਸਾਰੀਆਂ ਪਾਲਿਸੀਜ਼ ਦੇ ਉੱਤੇ ਵੀ ਜਿਹੜਾ ਇੱਕ ਤਰ੍ਹਾਂ ਨਾਲ ਸਟਾਪ ਹੋਣ ਜਾ ਰਿਹਾ ਹੈਗਾ। ਸੋ ਕਹਿੰਦੇ ਵੀ ਜਸਟ ਮਿੰਟਸ ਜਦੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸਹੁੰ ਚੱਕੀ ਆ ਉਹ ਤੋਂ ਬਾਅਦ ਇਮੀਡੀਏਟਲੀ ਮਿੰਟਸ ਬਾਅਦ ਇਹ ਮੋਬਾਈਲ ਐਪਲੀਕੇਸ਼ਨ ਜਿਹਨੂੰ CBP ਬੰਦ ਕਰਕੇ ਕਿਹਾ ਜਾਂਦਾ ਸੀ ਉਹ ਬੰਦ ਕਰ ਦਿੱਤੀ ਗਈ ਹੈਗੀ ਆ। ਜੀ ਬਿਲਕੁਲ। ਉਧਰ ਜਿਹੜੇ ਗਵਰਨਰ ਗ੍ਰੈਗ ਐਬਟ ਨੇ ਟੈਕਸਸ ਦੇ, ਉਹਨਾਂ ਨੇ ਜਿਹੜੀ ਨੈਸ਼ਨਲ ਗਾਰਡ ਆ ਉਹਨਾਂ ਦਾ ਟੈਕਸਸ ਟੈਕਟੀਕਲ ਬਾਰਡਰ ਫੋਰਸ ਆ ਉਹਨਾਂ ਨੂੰ ਡਿਪਲੋਏ ਕਰ ਦਿੱਤਾ ਆ। ਉਹਨਾਂ ਨੇ ਡਾਇਰੈਕਟ ਕੀਤਾ ਆ ਵੀ ਜਿਹੜੀ ਟੈਕਸਸ ਮਿਲਟਰੀ ਡਿਪਾਰਟਮੈਂਟ ਆ ਉਹਦੇ ਵਿੱਚੋਂ 400 ਜਿਹੜੇ ਹੋਰ ਫੌਜੀ ਆ ਉਹਨਾਂ ਨੂੰ ਬਾਰਡਰ ਦੇ ਉੱਤੇ ਘੱਲਿਆ ਜਾਵੇ। ਫੋਰਟ ਵਰਥ ਮਿਲਟਰੀ ਬੇਸ ਤੋਂ ਤੇ ਹਿਊਸਟਨ ਤੋਂ ਕਹਿੰਦੇ ਵੀ ਅੱਜ ਉਹਨਾਂ ਨੇ ਚਾਲੇ ਪਾਏ ਆ। C-130s ਦੇ ਨਾਲ ਚਿਨੂਕ ਹੈਲੀਕਾਪਟਰਸ ਤੇ ਇਸ ਟਾਈਮ ਜਿਹੜੇ ਹਜ਼ਾਰਾਂ ਹੀ ਟੈਕਸਸ ਨੈਸ਼ਨਲ ਗਾਰਡ ਦੇ ਸੋਲਜਰਸ ਆਲਰੇਡੀ ਡਿਪਲੋਏ ਹੋਏ ਨੇ ਜਿਹੜੇ US ਬਾਰਡਰ ਏਜੰਟਸ ਦੇ ਨਾਲ US ਮੈਕਸੀਕੋ ਦੇ ਬਾਰਡਰ ਦੇ ਉੱਤੇ ਲੱਗੇ ਨੇ, ਤੈਨਾਤ ਨੇ। ਉਹਨਾਂ ਦੇ ਵਿੱਚ 400 ਹੋਰ ਫੌਜੀਆਂ ਨੂੰ ਘੱਲ ਦਿੱਤਾ ਗਿਆ ਹੈਗਾ ਆ। ਗਵਰਨਰ ਐਬਟ ਨੇ ਜਿਹੜਾ ਆਖਿਆ ਵੀ ਟੈਕਸਸ ਪਾਰਟਨਰ ਆ ਵਾਈਟ ਹਾਊਸ ਦੇ ਨਾਲ,
ਇਸ ਕੰਮ ਦੇ ਵਿੱਚ ਵੀ ਅਸੀਂ ਸਿਕਿਉਰ ਕਰਨਾ ਆ ਟੈਕਸਸ ਮੈਕਸੀਕੋ ਬਾਰਡਰ ਨੂੰ, ਤੇ ਕਹਿੰਦੇ ਵੀ ਮੈਂ ਇਸ ਮਿਸ਼ਨ ਦੇ ਵਿੱਚ ਪੂਰੀ ਤਰ੍ਹਾਂ ਸਪੋਰਟ ਕਰਦਾ ਆ। ਤੇ ਇਸੇ ਲਈ ਟੈਕਸਸ ਟੈਕਟੀਕਲ ਬਾਰਡਰ ਫੋਰਸ ਆ, ਜਿਸ ਦੇ ਵਿੱਚ ਸੈਂਕੜੇ ਫੌਜੀ ਆ, ਉਹਨਾਂ ਨੂੰ ਯੂਐਸ ਬਾਰਡਰ ਪੈਟਰੋਲ ਏਜੰਟਸ ਦੇ ਨਾਲ ਮਿਲ ਕੇ ਮੋਢੇ ਦੇ ਨਾਲ ਮੋਢਾ ਜੋੜ ਕੇ ਇਲੀਗਲ ਇਮੀਗ੍ਰੈਂਟਸ ਨੂੰ ਸਟਾਪ ਕਰਨ ਦੇ ਵਿੱਚ ਉਹ ਮਦਦ ਕਰਨਗੇ। ਸੋ 2023 ਦੇ ਵਿੱਚ ਗ੍ਰੈਗ ਐਬਟ ਆ, ਉਹਨਾਂ ਨੇ ਟੈਕਸਸ ਟੈਕਟੀਕਲ ਫੋਰਸ ਆ ਉਸ ਦਾ ਗਠਨ ਕੀਤਾ ਸੀਗਾ। ਤੇ ਉਹਨਾਂ ਦੇ ਮੁਤਾਬਕ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਟਰੂਪਰਸ ਟੂ ਦਾ ਬਾਰਡਰ, ਉਹਨਾਂ ਨੇ ਹੁਣ ਤੱਕ 5,30,800 ਇਲੀਗਲ ਇਮੀਗ੍ਰੈਂਟਸ ਉਹਨਾਂ ਨੇ ਫੜੇ ਨੇ, ਤੇ 50,300 ਤੋਂ ਵੱਧ ਕ੍ਰਿਮੀਨਲ ਫੜੇ ਨੇ, ਤੇ $622 ਮਿਲੀਅਨ ਦੀ ਜਿਹੜੀ ਫੈਂਟਨਲ ਆ ਉਹ ਵੀ ਇਹਨਾਂ ਨੇ ਸੀਜ਼ ਕੀਤੀ ਆ, ਜੋ ਕਿ ਯੂਐਸ ਮੈਕਸੀਕੋ ਕੈਨੇਡਾ ਦੇ ਸਾਰੇ ਲੋਕਾਂ ਨੂੰ ਮਾਰਨ ਦੇ ਲਈ ਕਾਫੀ ਆ। ਰਾਈਨੋ, ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੀਆਂ ਆ ਤੇ ਵਾਸ਼ਿੰਗਟਨ ਪੋਸਟ ਇਹ ਰਿਪੋਰਟ ਕਰ ਰਿਹਾ ਵੀ ਆਈਸ ਵਾਲੇ DEA ਜਿਹੜੇ ਉਹਨਾਂ ਦੇ ਨਾਲ ਤੇ FBI ਡਰੱਗ ਐਨਫੋਰਸਮੈਂਟ ਏਜੰਸੀ ਐਡਮਿਨਿਸਟ੍ਰੇਸ਼ਨ ਤੇ FBI ਦੇ ਏਜੰਟਸ ਨਾਲ ਰਲ ਕੇ ਨਿਊਯਾਰਕ ਦੇ ਵਿੱਚ ਆਪਰੇਸ਼ਨ ਕਰ ਰਿਹਾ। ਨਿਊਯਾਰਕ ਸ਼ਹਿਰ ਉਹ ਸ਼ਹਿਰ ਆ ਜਿੱਥੇ ਕਹਿੰਦੇ ਵੀ ਤਿੰਨਾਂ ਵਿੱਚੋਂ ਇੱਕ ਬੰਦਾ ਜਿਹੜਾ ਇਮੀਗ੍ਰੈਂਟ ਆ। ਸੋ ਉੱਥੇ ਬਹੁਤ ਵੱਡੀ ਗਿਣਤੀ 'ਚ ਲੋਕ ਬਾਹਰਲੇ ਮੁਲਕਾਂ ਦੇ ਰਹਿੰਦੇ ਆ, ਜੋ ਕਹਿੰਦੇ ਭਈ ਡੋਰ ਨੌਕਸ ਕਰ ਰਹੇ ਹੈਗੇ ਆ ਤੇ ਅਰੈਸਟ ਕਰ ਰਹੇ ਆ, ਜਿੱਥੇ ਸੈਂਕਚੁਰੀ ਪਾਲਿਸੀਜ਼ ਲਿਮਿਟ ਕਰਦੀਆਂ ਕੋਆਪਰੇਸ਼ਨ ਵਿਦ ਆਈਸ। ਨਿਊਯਾਰਕ ਦੀ ਪੁਲਿਸ ਜਿਹੜੀ ਆ ਉਹ ਕਹਿ ਰਹੀ ਆ ਵੀ ਅਸੀਂ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਆ ਉਹ ਆਈਸ ਦੀ ਨਹੀਂ ਕਰ ਰਹੇ ਹੈਗੇ, ਪਰ 5 ਟੀਮਸ ਕਹਿੰਦੇ ਅਵੇਲੇਬਲ ਹੁੰਦੀਆਂ ਯੂਜ਼ਲੀ ਸਟਰੀਟ ਲੈਵਲ ਆਪਰੇਸ਼ਨ ਦੇ ਲਈ। ਇਸ ਟਾਈਮ 12 ਟੀਮਸ ਉੱਥੇ ਇਸ ਜਿਹੜਾ ਆਪਰੇਸ਼ਨ ਆ ਉਹਦੇ ਵਿੱਚ ਹਿੱਸਾ ਲੈ ਰਹੀਆਂ। ਜੀ ਬਿਲਕੁਲ। ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਜਿਹੜਾ ਇਦਾਂ ਹੀ ਜਾਰੀ ਰਹੇਗਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਹੋਰ ਵੀ ਅਹਿਮ ਖਬਰਾਂ ਦੇ ਉੱਤੇ ਮਾਰਾਂਗੇ ਝਾਤ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਬਹੁਤ ਸਾਰੇ ਲੋਕ ਜਿਹੜੇ ਸੋਚ ਰਹੇ ਆ ਵੀ ਇੰਟਰਸਟ ਰੇਟ ਘਟ ਜਾਊਗਾ, ਉਹਨਾਂ ਦੇ ਲਈ ਬੜੀ ਗੁੱਡ ਖਬਰ ਨਹੀਂ ਹੈ। ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਿਹਾ ਵੀ ਫੈਡ ਨੇ ਇਹ ਕਿਹਾ ਆ ਵੀ ਰੇਟ ਕੱਟਸ ਦੇ ਉੱਤੇ ਉਹ ਪੌਜ਼ ਕਰਨ ਜਾ ਰਹੇ ਆ, ਜਦ ਜਿਹਦਾ ਮਤਲਬ ਇਹ ਆ ਵੀ ਉਹ ਸਟਾਪ ਕਰਨ ਜਾ ਰਹੇ ਆ, ਰੇਟ ਕੱਟ ਹੋਰ ਨਹੀਂ ਹੋਣਗੇ। ਕਹਿੰਦੇ ਇਕਨੋਮੀ ਸੋਲਿਡ ਆ ਤੇ ਇਨਫਲੇਸ਼ਨ ਦੇ ਜਿਹੜੇ ਕੰਸਰਨ ਆ ਉਹਨਾਂ ਨੂੰ ਲੈ ਕੇ ਯੂਐਸ ਦੀ ਸੈਂਟਰਲ ਬੈਂਕ ਨੇ ਕਿਹਾ ਵੀ ਅਸੀਂ ਬਹੁਤ ਹੀ ਧਿਆਨ ਦੇ ਨਾਲ ਮੂਵ ਹੋਣ ਜਾ ਰਹੇ ਹਾਂ। ਚੇਅਰਮੈਨ ਜਰੋਮੀ ਪਾਵਲ ਉਹਨਾਂ ਨੇ ਜਿਹੜੀ ਅੱਜ ਇੱਕ ਸਟੇਟਮੈਂਟ ਜਾਰੀ ਕੀਤੀ ਹੈਗੀ ਹੈ ਜੀ। ਓਕਲਾਹੋਮਾ ਬੋਰਡ ਆਫ ਐਜੂਕੇਸ਼ਨ ਉਹਨਾਂ ਨੇ ਅੱਜ ਇੱਕ ਉਸ ਪ੍ਰਪੋਜ਼ਲ ਨੂੰ ਅਪਰੂਵ ਕਰ ਦਿੱਤਾ, ਜਿਹਦੇ ਵਿੱਚ ਹੁਣ ਪੇਰੈਂਟਸ ਦੇ ਲਈ ਰਿਕੁਆਇਰਮੈਂਟ ਹੋਊਗੀ ਆਪਣੀ ਇਮੀਗ੍ਰੇਸ਼ਨ ਸਟੇਟਸ ਨੂੰ ਦੱਸਣ ਦੇ ਲਈ, ਜਾਂ ਜਿਹੜੀ ਆਪਣੀ ਸਿਟੀਜ਼ਨਸ਼ਿਪ ਆ ਉਸ ਨੂੰ ਪ੍ਰੂਵ ਕਰਨ ਦੇ ਲਈ ਵੀ ਉਹ ਇੱਥੋਂ ਦੇ ਸਿਟੀਜ਼ਨ ਨੇ, ਆਪਣੇ ਸਟੂਡੈਂਟਸ ਨੂੰ ਅਨਰੋਲ ਕਰਨ ਦੇ ਲਈ। 6-0 ਦੇ ਨਾਲ ਯੂਨੈਨਿਮਸਲੀ ਕਹਿੰਦੇ ਵੀ 15 ਮਿੰਟ ਦੇ ਵਿੱਚ ਇਸ ਜਿਹੜਾ ਪ੍ਰਪੋਜ਼ਲ ਆ ਉਸ ਨੂੰ ਉੱਥੇ ਅਪਰੂਵ ਕਰ ਦਿੱਤਾ ਗਿਆ ਆ। ਸੋ ਜੇ ਇੱਕ ਜਿਹੜੇ ਸਕੂਲ ਬੋਰਡ ਨੇ ਸ਼ੁਰੂਆਤ ਕੀਤੀ ਆ, ਤੇ ਹੋ ਸਕਦਾ ਵੀ ਇਹ ਜਿਹੜੀ ਲਹਿਰ ਆ ਇਹ ਹੋਰ ਪਾਸੇ ਵੀ ਜਿਹੜੀ ਉਹ ਫੈਲੇ। ਹੁਣ ਤਾਂ ਕੈਲੀਫੋਰਨੀਆ ਦੇ ਵਿੱਚ ਸਟੇਟ ਦਾ ਕਾਨੂੰਨ ਕਹਿੰਦਾ ਆ ਵੀ ਤੁਹਾਨੂੰ ਇਮੀਗ੍ਰੇਸ਼ਨ ਸਟੇਟਸ ਨਾ ਮਾਪਿਆਂ ਦੀ ਤੇ ਨਾ ਜਿਹੜੇ ਬੱਚਿਆਂ ਦੀ ਪੁੱਛਣ ਦੀ ਲੋੜ ਆ, ਤੇ ਨਾ ਹੀ ਤੁਸੀਂ ਪੁੱਛਣਾ ਆ ਜੇ ਕੋਈ ਨਿਆਣਾ ਉੱਥੇ ਪੜ੍ਹਨ ਦੇ ਲਈ ਆਉਂਦਾ ਹੈਗਾ ਆ। ਸੋ ਇਹ ਜਿਹੜੇ ਓਕਲਾਹੋਮਾ ਸਟੇਟ ਬੋਰਡ ਆਫ ਐਜੂਕੇਸ਼ਨ ਦੇ ਇਸ ਪ੍ਰਪੋਜ਼ਲ ਦੇ ਉੱਤੇ ਪੱਕੀ ਮੋਹਰ ਉਦੋਂ ਲੱਗੂਗੀ ਜਦੋਂ ਉੱਥੋਂ ਦਾ ਲੈਜਿਸਲੇਚਰ ਤੇ ਉੱਥੋਂ ਦੇ ਜਿਹੜੇ ਗਵਰਨਰ ਆ ਇਸ ਨੂੰ ਵੀ ਮੋਹਰ ਲਾ ਦਿੰਦੇ ਆ। ਪਰ ਇਸ ਚੀਜ਼ ਦੀ ਜਿਹੜੀ ਆ ਸ਼ੁਰੂਆਤ ਹੋ ਚੁੱਕੀ ਆ। ਸੋ ਇਹ ਜਿਹੜੀ ਚੀਜ਼ ਇੱਕ ਲੇਟੈਸਟ ਅਪਡੇਟ ਉਧਰ ਆ ਰਹੀ ਆ। ਉਧਰ ਇੱਕ ਜਿਹੜੇ ਆ ਡੋਨਲਡ ਟਰੰਪ ਹੋਣਾ ਨੇ ਯੂਐਸ ਲੇਬਰ ਵਾਚਡੌਗ NLRB ਨੈਸ਼ਨਲ ਲੇਬਰ ਰਿਲੇਸ਼ਨਸ ਬੋਰਡ ਦੀ ਸਾਬਕਾ ਚੇਅਰ ਤੇ ਮੈਂਬਰ ਗਵੈਨ ਵਿਲਕੌਕਸ ਉਹਨਾਂ ਨੂੰ ਫਾਇਰ ਕਰ ਦਿੱਤਾ ਆ। ਸੈਨੇਟ ਤੋਂ ਅਪਰੂਵਡ ਇਹ ਅਹੁਦਾ ਸੀਗਾ। ਇਹ ਪਿਛਲੀ ਵਾਰ ਹੁਣੇ ਜਾਣ ਤੋਂ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਉਹਨਾਂ ਨੂੰ ਇੱਥੇ ਨਿਯੁਕਤ ਕਰਕੇ ਗਏ ਸੀਗੇ। ਅਗਸਤ 2028 ਤੱਕ ਇਹਨਾਂ ਦੀ ਅਹੁਦੇ ਦੀ ਮਿਆਦ ਸੀਗੀ, ਪਰ ਟਰੰਪ ਹੁਣਾਂ ਨੇ ਆ ਕੇ ਸੈਨੇਟ ਦੀ ਅਪਰੂਵਲ ਨੂੰ ਕਹਿ ਲਓ ਵੀ ਸਾਈਡ ਤੇ ਕਰਕੇ ਨੁਕਰੇ ਲਾ ਕੇ ਇਹਨਾਂ ਨੂੰ ਅਹੁਦੇ ਤੋਂ ਲਾ ਦਿੱਤਾ। ਹੁਣ ਕਹਿੰਦੇ ਆ ਵੀ ਇਸ ਦੇ ਨਾਲ ਬੋਰਡ ਦੇ ਵਿੱਚ ਸਿਰਫ 2 ਮੈਂਬਰ ਰਹਿ ਜਾਂਦੇ ਆ ਤੇ ਕੋਰਮ ਪੂਰਾ ਨਹੀਂ ਹੋ ਸਕਦਾ। ਸੁਪਰੀਮ ਕੋਰਟ ਦਾ 2010 ਦਾ ਇੱਕ ਡਿਸੀਜਨ ਆਇਆ ਸੀ ਜਿਸ ਦੇ ਨਾਲ ਘੱਟੋ ਘੱਟ 3 ਮੈਂਬਰ ਇਸ ਬੋਰਡ ਦੇ ਪੂਰੇ ਹੋਣੇ ਚਾਹੀਦੇ, ਤਾਂ ਹੀ ਕੋਈ ਉਹ ਫੈਸਲਾ ਜਿਹੜਾ ਉਹ ਲੈ ਸਕਦੇ ਆ। ਜੇ ਕੋਰਮ ਪੂਰਾ ਨਹੀਂ ਹੋਊਗਾ ਤੇ ਕਿਸੇ ਵੀ ਤਰੀਕੇ ਦੇ ਜਿਹੜੇ ਇਸ਼ੂ ਡਿਸੀਜਨ ਉਹ ਨਹੀਂ ਲੈ ਸਕਣਗੇ। ਵਿਲਕੌਕਸ ਦੀ ਥਾਂ ਦੇ ਉੱਤੇ ਟਰੰਪ ਹੋਣਾ ਨੇ ਮਾਰਵਿਨ ਕੈਪਲਨ, ਇੱਕ ਰਿਪਬਲਿਕਨ ਅਪੁਆਇੰਟਡ ਮੈਂਬਰ ਆ, ਉਹਨਾਂ ਨੂੰ ਇਸ ਦੇ ਚੇਅਰ ਦੇ ਲਈ ਨੋਮੀਨੇਟ ਜਿਹੜਾ ਉਹ ਕੀਤਾ ਸੀਗਾ। ਉਹ ਕੀ ਇਸ ਤਰੀਕੇ ਦੇ ਨਾਲ ਟਰੰਪ ਹੁਣੀ ਇਹ ਫਾਇਰ ਕਰ ਸਕਦੇ ਆ ਜਾਂ ਨਹੀਂ, ਇਹ ਹੁਣ ਅਦਾਲਤ ਦੇ ਵਿੱਚ ਜਾ ਰਿਹਾ ਆ। ਉਧਰ ਬ੍ਰੇਕਿੰਗ ਨਿਊਜ਼ ਹਰਜੋਤ ਸਿੰਘ ਜੀ ਇਹ ਆ ਰਹੀ ਆ, ਨਾਨ ਪ੍ਰੋਫਿਟਸ ਜਿਹੜੀਆਂ ਆ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਲਾਸੂਟ ਦਰਜ ਕਰ ਦਿੱਤਾ ਹੈ, ਜਿਹੜੀ ਫੈਡਰਲ ਏਡ ਫਰੀਜ਼ ਆ ਉਸ ਨੂੰ ਲੈ ਕੇ, ਕਿਉਂਕਿ ਕੱਲ ਨੂੰ ਹੜਕੰਪ ਮਚ ਜਾਣਾ ਆ ਜੇ ਫੈਡਰਲ ਫੰਡਿੰਗ ਬੰਦ ਹੋ ਜਾਂਦੀ ਆ। ਕਿਉਂਕਿ ਇੱਕ ਨਹੀਂ ਅਨੇਕਾਂ ਹੀ ਸੈਂਕੜੇ ਹੀ ਹਜ਼ਾਰਾਂ ਹੀ ਜਿਹੜੇ ਪ੍ਰੋਗਰਾਮ ਆ ਉਹ ਫੈਡਰਲ ਸਰਕਾਰ ਦੀ ਫੰਡਿੰਗ ਦੇ ਸਿਰ ਦੇ ਉੱਤੇ ਜਿਹੜੇ ਉਹ ਚੱਲ ਰਹੇ ਆ। ਹੋ ਸਕਦਾ ਵੀ ਉਹ ਛੋਟੇ ਬੱਚਿਆਂ ਦੀ ਡੇ ਕੇਅਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਜਿਹੜੀ ਦੇਖਭਾਲ ਦੇ ਜਿਹੜੇ ਪ੍ਰੋਗਰਾਮ ਉਹਦੇ ਵਿੱਚ ਦੇਖੇ ਜਾਂਦੇ ਆ। ਸੋ ਹੁਣ ਕਹਿੰਦੇ ਵੀ ਉਹ ਅਦਾਲਤ ਦੇ ਵਿੱਚ ਗਏ ਨੇ ਇਸ ਦੇ ਉੱਤੇ ਸਟੇ ਲੈਣ ਦੇ ਲਈ ਵੀ ਇਸ ਫੰਡਿੰਗ ਨੂੰ ਜਿਹੜਾ ਉਹ ਨਾ ਰੋਕਿਆ ਜਿਹੜਾ ਹੋ ਜਾਵੇ, ਜਿੰਨੀ ਦੇਰ ਤੱਕ ਅਦਾਲਤ ਇਸ ਦਾ ਪੂਰੀ ਤਰ੍ਹਾਂ ਫੈਸਲਾ ਨਹੀਂ ਲੈਂਦੀ। ਪਰ ਪੂਰੀ ਤਰ੍ਹਾਂ ਧੜਥੱਲੀ ਜਿਹੜੀ ਆ ਉਹ ਮੱਚ ਚੁੱਕੀ ਆ। BBC ਰਿਪੋਰਟ ਕਰ ਰਹੀ ਆ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣਾ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਇਹ ਕਿਹਾ ਆ ਵੀ
ਜੋ ਵੀ ਕੁਝ ਰਾਈਟ ਹੋਊਗਾ ਇਲੀਗਲ ਇਮੀਗ੍ਰੇਸ਼ਨ ਦੇ ਉੱਤੇ ਉਹ ਟਰੰਪ ਸਾਹਿਬ ਕਰਨਗੇ। ਕੱਲ ਇਹਨਾਂ ਦੀ ਗੱਲਬਾਤ ਹੋਈ ਹੈਗੀ ਆ ਇਮੀਗ੍ਰੇਸ਼ਨ ਤੇ ਸਿਕਿਉਰਿਟੀ ਇਸ਼ੂਜ਼ ਤੇ ਟ੍ਰੇਡ ਨੂੰ ਲੈ ਕੇ। ਮੋਦੀ ਹੁਣਾਂ ਨੇ ਇਹ ਕਿਹਾ ਆ ਤੇ ਵੀ ਇਹ ਜਿਹੜੀ ਕਾਲ ਸੀ ਪ੍ਰੋਡਕਟਿਵ ਕਾਲ ਸੀ। ਟਰੰਪ ਹੁਣਾਂ ਨੇ ਰਿਪੋਰਟਰਸ ਨੂੰ ਇਹ ਦੱਸਿਆ ਵੀ ਮੋਦੀ ਹੁਣੀ ਅਗਲੇ ਮਹੀਨੇ ਫਰਵਰੀ ਦੇ ਵਿੱਚ ਅਮਰੀਕਾ ਆ ਰਹੇ ਹੈਗੇ ਆ। ਜਨਵਰੀ 20 ਨੂੰ ਟਰੰਪ ਹੁਣਾਂ ਨੇ ਆਪਣੇ ਆਫਿਸ ਦਾ ਚਾਰਜ ਲਿਆ ਤੇ ਉਹਨਾਂ ਨੇ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਕਾਫੀ ਐਗਜ਼ੀਕਿਊਟਿਵ ਆਰਡਰ ਜਾਰੀ ਕੀਤੇ ਆ, ਜਿਹਦੇ ਕਰਕੇ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਉੱਤੇ ਕਾਫੀ ਵੱਡਾ ਜਿਹੜਾ ਕਰੈਕਡਾਊਨ ਚੱਲ ਰਿਹਾ ਹੈਗਾ। ਪਿਊ ਰਿਸਰਚ ਸੈਂਟਰ ਨੇ ਇਹ ਕਿਹਾ ਵੀ 7,25,000 ਅਨਡਾਕੂਮੈਂਟਡ ਇੰਡੀਅਨ ਇਮੀਗ੍ਰੈਂਟਸ USA ਦੇ ਵਿੱਚ ਰਹਿੰਦੇ ਆ 2024 ਤੱਕ। ਪਿਛਲੇ ਹਫ਼ਤੇ ਇੰਡੀਆ ਦੇ ਫੋਰਨ ਮਿਨਿਸਟਰ ਨੇ ਇਹ ਕਿਹਾ ਸੀ ਵੀ ਜੋ ਵੀ ਲੋਕ ਇਲੀਗਲ ਹੈਗੇ ਆ ਜੇ ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਆ ਤੇ ਅਸੀਂ ਉਹਨਾਂ ਨੂੰ ਬੜੇ ਹੱਥ ਫੈਲਾ ਕੇ ਆਪਾਂ ਉਹਨਾਂ ਨੂੰ ਲੈ ਕੇ ਜਾਵਾਂਗੇ ਇੰਡੀਆ ਨੂੰ, ਵੀ ਅਸੀਂ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕਰਾਂਗੇ। ਮੋਦੀ ਹੁਣੀ ਹਮੇਸ਼ਾ ਕਹਿੰਦੇ ਰਹਿੰਦੇ ਆ ਵੀ ਟਰੰਪ ਮੇਰਾ ਡੀਅਰ ਫਰੈਂਡ ਹੈਗਾ। ਸੋ ਦੇਖਦੇ ਆ ਅਗਲੇ ਮਹੀਨੇ ਮੋਦੀ ਹੁਣੀ ਜਦੋਂ ਆਉਂਦੇ ਆ ਤੇ ਕੀ ਡੀਲ ਜਿਹੜੀ ਆ ਅਮਰੀਕਾ ਤੇ ਇੰਡੀਆ ਦੇ ਵਿੱਚ ਹੁੰਦੀ ਹੈਗੀ। ਬਿਗ ਅਬਿਊਜ਼ਰ ਟ੍ਰੇਡ ਦੇ ਮਾਮਲੇ ਦੇ ਵਿੱਚ ਟਰੰਪ ਹੁਣੇ ਇੰਡੀਆ ਨੂੰ ਜਿਹੜਾ ਉਹ ਮੰਨਦੇ ਨੇ। ਬ੍ਰਿਕਸ ਦਾ ਵੀ ਰੌਲਾ ਆ ਤੇ ਫੋਨ ਕਹਿੰਦੇ ਵੀ ਇਸ ਗੱਲੋਂ ਵੀ ਕੀਤਾ ਹੋ ਸਕਦਾ ਵੀ ਭਾਈ ਪੰਜਾਬੀ ਘੱਲਣੇ ਦਾ ਘੱਲ ਦਿਓ, ਗੁਜਰਾਤੀਆਂ ਨੂੰ ਨਾ ਕੁਛ ਆਖਿਓ। ਸੋ ਇਹ ਵੀ ਜਿਹੜਾ ਕਹਿੰਦੇ ਵੀ ਇੱਕ ਐਂਗਲ ਜਿਹੜਾ ਉਹ ਹੋ ਸਕਦਾ ਆ। ਬਾਕੀ ਦੇਖੋ ਕਿਹੜੇ ਖੇਮੇ ਦੇ ਵਿੱਚ ਭਾਰਤ ਬੈਠਦਾ ਆ ਜਾ ਕੇ। ਰਸ਼ੀਆ ਦਾ ਸਾਥ ਉਹ ਪਿਛਲੇ ਚਲੋ ਵੀ 2 ਸਾਲਾਂ ਤੋਂ ਲਗਾਤਾਰ ਲੈ ਹੀ ਵੀ ਰਿਹਾ ਤੇ ਦੇ ਵੀ ਰਿਹਾ ਆ। ਤੇ ਹੁਣ ਦੇਖੋ ਕੀ ਹੁੰਦਾ ਹੈ ਡੀਅਰ ਫਰੈਂਡ ਦੇ ਨਾਲ ਕੀ ਬਣਦਾ ਆ। 100% ਟੈਰਿਫ ਲਾਉਣ ਦੀ ਗੱਲ ਬ੍ਰਿਕ ਵਾਲਿਆਂ ਦੇ ਉੱਤੇ ਟਰੰਪ ਹੋਣਾ ਨੇ ਆਖੀ ਸੀਗੀ। ਸੋ ਇੰਡੀਆ ਬਚਦਾ ਹੈ ਉਸ ਚੀਜ਼ ਤੋਂ ਜਾਂ ਲੱਗਦਾ ਆ ਇਹ ਵੀ ਜਿਹੜਾ ਹੁਣ ਅੱਗੇ ਦੇਖਿਆ ਜਾਵੇਗਾ। ਜਾਂਦੇ ਇੱਕ ਖਬਰ ਜਿਹੜੀ ਸਾਡੀ ਸਟੇਟ ਕੈਲੀਫੋਰਨੀਆ ਦੀ ਤੇ ਟਰੰਪ ਉਹਨਾਂ ਦਾ ਪੰਗਾ ਪੂਰਾ ਚੱਲ ਰਿਹਾ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਰਾਤੀ ਇੱਕ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਟਵੀਟ ਛੱਡਿਆ ਵੀ ਅਮਰੀਕਾ ਦੀ ਮਿਲਟਰੀ ਜਿਹੜੀ ਆ ਉਹ ਗ੍ਰੇਟ ਸਟੇਟ ਆਫ ਕੈਲੀਫੋਰਨੀਆ 'ਚ ਐਂਟਰ ਹੋ ਗਈ ਆ ਤੇ ਉਹਨਾਂ ਨੂੰ ਮੈਂ ਐਮਰਜੈਂਸੀ ਪਾਵਰ ਦੇ ਦਿੱਤੀ ਆ ਵੀ ਜਿਹੜਾ ਪਾਣੀ ਆ ਉਹ ਤੁਸੀਂ ਛੱਡ ਸਕਦੇ ਆ। ਜਿੱਦਾਂ ਹੁੰਦੇ ਨੀ ਆਪਾਂ ਵੀ ਰਾਤ ਨੂੰ ਕਈ ਦੇ ਨਾਲ ਆਗ ਨੂੰ ਜਿਹੜਾ ਤੋੜ ਲਓ ਕਹਿੰਦੇ ਵੀ ਜਿਸकी ਲਾਠੀ ਉਸकी ਭੈਂਸ ਹੈ। ਹੁਣ ਦੇਖੋ ਵੀ ਆਵਾਜ਼ ਕਿੱਧਰ ਨੂੰ ਜਾਂਦੀ ਆ। ਪ੍ਰੈਜ਼ੀਡੈਂਟ ਟਰੰਪ ਹੁਣੀ ਲਿਖਿਆ ਵੀ the days of putting a fake environment argument over, the people are over, enjoy the water California। ਤੇ ਉਹ ਤੋਂ ਵੇਖਿਓ ਕਿ ਹਾੜੀ ਨਾ ਆ ਜਾਣ ਹੁਣ। ਉਹ ਤੋਂ ਬਾਅਦ ਫਿਰ ਆਪਣੇ ਜਿਹੜੇ ਗਵਰਨਰ ਆ ਤੇ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਵੀ ਮਿਲਟਰੀ ਕੋਈ ਨਹੀਂ ਕੈਲੀਫੋਰਨੀਆ 'ਚ ਐਂਟਰ ਹੋਈ ਹੈਗੀ। ਜੋ ਫੈਡਰਲ ਗਵਰਨਮੈਂਟ ਨੇ ਜੋ ਫੈਡਰਲ ਪੰਪ ਆ ਵਾਟਰ ਪੰਪ ਆ ਉਹ ਪਿਛਲੇ 3 ਦਿਨਾਂ ਤੋਂ ਖਰਾਬ ਸੀਗੇ ਮੇਨਟੇਨੈਂਸ ਕਰਕੇ, ਉਹ ਦੁਬਾਰਾ ਕੀ ਸਟਾਰਟ ਕੀਤੇ ਹੈਗੇ ਆ। ਗੱਲ ਕਿੱਦਾਂ ਹੁੰਦੀ ਤੇ ਦਿਖਾਇਆ ਕਿੱਦਾਂ ਜਾਂਦਾ ਆ। ਇਹ ਬੜੀ ਪੋਲਿਟਿਕਸ ਬੜੀ ਸ਼ੈ ਆ ਜੀ, ਬਹੁਤ ਸ਼ੈ ਆ, ਇਹ ਬੜੀ ਚੀਜ਼ ਆ। ਸੋ ਦੇਖੋ ਕਿੱਦਾਂ ਇਹ ਚੱਲ ਰਿਹਾ ਆ, ਕਿੱਦਾਂ ਫਾਇਦਾ ਲੈਣਾ, ਕਿੱਦਾਂ ਆਪਣਾ ਪ੍ਰੋਪਾਗੈਂਡਾ ਕਰਨਾ ਆ, ਇਹ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਹੈਗਾ। ਥੋੜਾ ਜਿਹਾ ਅਸੀਂ ਕਿਹਾ ਫਨੀ ਵੀ ਹੋ ਜਾਣਾ, ਨਹੀਂ ਹੋ ਜਾਣਾ ਚਾਹੀਦਾ। ਸੀਰੀਅਸ ਦਾ ਕੰਮ ਬਹੁਤ, ਮਾਹੌਲ ਬਹੁਤ ਜ਼ਿਆਦਾ ਸੀਰੀਅਸ ਹੋਇਆ ਪਿਆ, ਕਿਤੇ ਹੱਸਣਾ ਵੀ ਜਿਹੜਾ ਜ਼ਰੂਰੀ ਆ। ਚਲੋ ਇਹ ਆ ਵੀ ਹੁਣ ਅਗਲੇ ਪ੍ਰੋਗਰਾਮ 'ਚ ਮਸੂਦ ਮੱਲੀ ਹੋਣੀ ਹੋਪਫੁਲੀ ਹਸਾਉਣਗੇ ਸਾਰਿਆਂ ਨੂੰ, ਮਾੜੀਆਂ ਮੋਟੀਆਂ ਫਿਕਰਾਂ ਜਿਹੜੀਆਂ ਉਹ ਲਾਉਣਗੇ ਤੇ ਮੈਂ ਆਵਾਂਗਾ ਨਾਲ। ਹਨੇਰੀਆਂ ਦੇ ਪ੍ਰੋਗਰਾਮ ਇਸ ਤੋਂ ਬਾਅਦ 'ਚ ਆ ਰਿਹਾ ਆ ਤੇ ਫਿਰ ਉਸ ਤੋਂ ਬਾਅਦ 'ਚ ਨਜ਼ਰੀਆ ਪ੍ਰੋਗਰਾਮ 1 ਤੋਂ 2 ਵਜੇ ਦੇ ਵਿੱਚ, ਫਿਰ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਤੋਂ 2:30 ਬਿਯੋਂਡ ਦਾ ਹੈਡਲਾਈਨ, 2:30 ਵਜੇ ਜਿਹੜਾ ਪ੍ਰੋਗਰਾਮ ਰਿਸ਼ਤੇ 3 ਤੋਂ 4 ਅਪਡੇਟ ਫਾਰਮਿੰਗ ਪ੍ਰੋਗਰਾਮ ਹੋਵੇਗਾ ਤੇ ਉਸ ਤੋਂ ਉਪਰੰਤ ਜਿਹੜਾ ਪ੍ਰੋਗਰਾਮ ਆ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। ਅੱਜ ਮੰਗਲਵਾਰ ਦਾ ਦਿਨ ਆ, ਸੋ ਸਿਹਤ ਸੰਭਾਲ ਦਾ, ਘਰੇਲੂ ਨੁਸਖੇ, ਹੋਮ ਰੈਮਡੀਜ਼ 4 ਤੋਂ ਲੈ ਕੇ 5:30 ਤੱਕ, 5:40 ਤੱਕ ਅਪਡੇਟ ਕੈਲੀਫੋਰਨੀਆ ਤੇ 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ ਤੇ 8 ਤੋਂ 8:30 ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਉਹ ਆਵੇਗਾ। ਅੱਗੇ ਵੀ ਪ੍ਰੋਗਰਾਮ ਲਗਾਤਾਰ ਪੰਜਾਬੀ ਰੇਡੀਓ USA ਦੇ ਉੱਤੇ 24 ਘੰਟੇ 7 ਦਿਨ ਚੱਲਦੇ ਰਹਿੰਦੇ ਆ। ਹੁਣ ਦੀ ਨੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।